ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਦਸੰਬਰ ਦਾ ਪ੍ਰੋਗਰਾਮ ਹੈ। ਅੱਜ 2024 ਦਾ ਇਹ ਆਖਰੀ ਪ੍ਰੋਗਰਾਮ ਹੈ ਤੇ ਕੱਲ ਨੂੰ ਆਪਾਂ ਨਵੇਂ ਸਾਲ ਦੇ ਵਿੱਚ ਨਵੇਂ ਪ੍ਰੋਗਰਾਮ ਦੇ ਨਾਲ ਮਿਲਾਂਗੇ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ। ਇਸ ਮੀਟਿੰਗ ਉੱਤੇ ਨਜ਼ਰਾਂ ਸਨ ਕਿ ਕੀ ਬਾਹਰ ਨਿਕਲ ਕੇ ਆਏਗਾ। ਗਿਆਨੀ ਹਰਪ੍ਰੀਤ ਸਿੰਘ ਵੀ ਬੋਲੇ ਨੇ ਇਸ ਤੋਂ ਬਾਅਦ। ਦੇਖੋ, ਅੰਤਰਿਮ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਇਹਨਾਂ ਨੇ ਕੁਝ ਦਿਨ ਪਹਿਲਾਂ ਰੱਖੀ ਸੀ, ਫਿਰ ਮੁਲਤਵੀ ਕਰ ਦਿੱਤੀ। ਤੇ ਇਹ ਸਾਰਾ ਕੁਝ ਇਸ ਤਰ੍ਹਾਂ ਤੈਅ ਹੋ ਗਿਆ ਸੀਗਾ ਕਿ ਜਿਵੇਂ ਹੀ ਨਵੇਂ ਸਾਲ ਦਾ ਆਗਾਜ਼ ਹੋਵੇਗਾ ਜਾਂ ਇਹ ਸਾਲ ਜਿਹੜਾ ਉਹ ਅੰਤ ਤੱਕ ਜਾਏਗਾ ਤਾਂ ਉਦੋਂ, ਕਿਉਂਕਿ ਵਿੱਚ ਤੁਹਾਨੂੰ ਪਤਾ ਹੀ ਆ ਸ਼ਹੀਦੀ ਸਭਾ ਚੱਲਦੀ ਪਈ ਸੀਗੀ, ਤਾਂ ਇੱਕ ਵਕਫਾ ਤੇ ਪੈਣਾ ਹੀ ਸੀਗਾ। ਇਹ ਅੱਜ ਮੀਟਿੰਗ ਹੋ ਗਈ। ਵੈਸੇ ਕਿਸੇ ਨੂੰ ਯਾਦ ਨਹੀਂ ਰਿਹਾ, ਇੰਨੇ ਦਿਨਾਂ ਬਾਅਦ ਕੁਝ ਬੰਦੇ ਹੋਣਗੇ ਜਿਨ੍ਹਾਂ ਨੂੰ ਯਾਦ ਹੋਏਗਾ ਕਿ ਅੱਜ ਅੰਤਰਿਮ ਕਮੇਟੀ ਦੀ ਮੀਟਿੰਗ ਆ। ਮੀਟਿੰਗ ਜਿਹੜੀ ਹੋਈ ਆ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਆ ਨੋਰਮਲ ਗੱਲਾਂ ਹੀ ਦੱਸਣੀਆਂ ਹੁੰਦੀਆਂ ਇਹਨਾਂ ਨੇ, ਪਰ ਜੋ ਉਹਦੇ ਵਿੱਚ ਫੈਸਲੇ ਲੈ ਗਏ ਨੇ 2-3 ਫੈਸਲੇ ਨੇ, ਕੁਝ ਜ਼ਿਆਦਾ ਨਹੀਂ। ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਦਿੱਤੀ ਗਈ। ਯੂਪੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਐਨਕਾਊਂਟਰ ਵਾਲੀ, ਤੇ ਨਾਲ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਬਾਹਰ ਕਰਨ ਵਾਸਤੇ ਜਿਹੜਾ ਮਤਾ ਪਾਇਆ ਗਿਆ ਸੀ ਉਸਨੂੰ ਵਾਪਸ ਲੈ ਲਿਆ ਗਿਆ। ਠੀਕ ਹੈ ਜੀ। ਇਹ ਅੱਛਾ, ਜਿਹੜਾ ਯੂਪੀ ਵਾਲਾ ਮਾਮਲਾ ਉਹਦੇ ਵਿੱਚ ਵੀ ਇੱਕ ਪੇਜ ਆ। ਅੱਜ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਲੱਗਦਾ ਹੈ ਤਰਸੇਮ ਸਿੰਘ, ਯਾਨੀ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਹੈ, ਉਹਨਾਂ ਬੰਨਿਓ, ਬੀਬੀ ਖਾਲੜਾ ਬੰਨਿਓ, ਅਤੇ ਜੇ ਤੁਸੀਂ ਦੇਖੋਗੇ ਤਾਂ ਨਾਲ ਸਰਬਜੀਤ ਸਿੰਘ ਖਾਲਸਾ ਦੇ ਨਾਂ ਹੇਠ ਭੋਗਦਾ ਜੀ। ਹੁਣ ਜਿਵੇਂ ਹੀ ਮਤਲਬ ਕਿ ਇਸ ਮੁੱਦੇ ਨੂੰ ਇਹਨਾਂ ਨੇ ਛੋਇਆ, ਤੁਸੀਂ ਦੇਖ ਲਓ ਕਿ ਇਹਨਾਂ ਨੇ ਵੀ ਨਾਲ ਛੋ ਲਿਆ। ਇਸ ਤੋਂ ਪਹਿਲਾਂ ਮਨਵਿੰਦਰ ਸਿੰਘ ਗਿਆਸਪੁਰਾ ਸਵਾਲ ਚੁੱਕੇ ਆ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ। ਹੁਣ ਇਹਨਾਂ ਸਾਰੇ ਫੈਸਲਿਆਂ ਤੋਂ ਆਪਾਂ ਜੇ ਹਟ ਕੇ ਇੱਕ ਚੀਜ਼ ਦੇਖੀਏ ਜਿਹੜੀ ਕਿ ਸਭ ਤੋਂ ਕਹਿ ਲਓ ਕਿ ਮਹੱਤਵਪੂਰਨ ਹੋ ਜਾਂਦੀ ਹੈ ਤੇ ਸਭ ਤੋਂ ਜ਼ਿਆਦਾ ਉਡੀਕੀ ਜਾ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕੀ ਬਣੇਗਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਬਣਿਆ ਕਿ ਜਿਹੜੀ ਕਮੇਟੀ ਸੀਗੀ, ਜੋ ਜਾਂਚ ਕਮੇਟੀ ਆ, ਉਹਦਾ ਸਮਾਂ ਵਧਾ ਦਿੱਤਾ ਗਿਆ, ਯਾਨੀ ਉਹਨੂੰ ਹੋਰ ਸਮਾਂ ਦੇ ਦਿੱਤਾ ਗਿਆ। ਹੁਣ ਜਦੋਂ ਸਮਾਂ ਦੇ ਦਿੱਤਾ ਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿ ਇਸੇ ਦਰਮਿਆਨ ਇੱਕ ਸਮਾਂ ਹੋਰ ਆਉਣਾ ਜਦੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਹੋਣਾ, ਉਹ ਵੀ ਤੇ ਸਮਾਂ ਆਉਣ ਵਾਲਾ ਹੈ ਨਾ। ਤਾਂ ਇਸ ਕਰਕੇ ਫਿਰ ਅੱਗੇ ਜਾ ਕੇ ਜਿਹੜੀ ਇੱਕ ਹੋਰ ਕਮੇਟੀ ਬਣਾਈ ਆ ਅਕਾਲ ਤਖਤ ਸਾਹਿਬ ਨੇ, ਨਵੀਂ ਭਰਤੀ ਦੀ ਨਿਗਰਾਨੀ ਵਾਸਤੇ, ਉਹਨੇ ਵੀ ਤੇ ਕੰਮ ਕਰਨਾ। ਯਾਨੀ ਇਸ ਚੀਜ਼ ਨੂੰ ਵੀ ਇੱਕ ਲਟਕਾ ਦੇ ਦਿੱਤਾ ਗਿਆ। ਤਾਂ ਦੂਜੇ ਪਾਸੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਹਾਲੇ ਲਟਕ ਰਹੀਆਂ ਨੇ, ਹਾਲੇ ਉਹਨਾਂ ਤੇ ਵੀ ਅਮਲ ਹੋਣਾ ਬਾਕੀ ਆ। ਰਹੀ ਗੱਲ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਤੇ, ਤਾਂ ਗਿਆਨੀ ਹਰਪ੍ਰੀਤ ਸਿੰਘ ਖੁਦ ਹੀ ਆ ਗਿਆ, ਕਹਿੰਦੇ ਕਿ ਦੇਖੋ ਬਈ ਗੱਲ ਇਹ ਆ ਕਿ ਖੁਦ ਇਹਨਾਂ ਨੇ ਚਿੱਠੀ ਲਿਖੀ, ਫਿਰ ਖੁਦ ਹੀ ਇਹਨਾਂ ਨੇ ਕਮੇਟੀ ਬਣਾਈ ਅਣਅਧਿਕਾਰਤ, ਪਰ ਮੈਂ ਆਪਦੇ ਸਿਧਾਂਤਾਂ ਤੇ ਕਾਇਮ ਆ, ਮੈਂ ਕਾਇਮ ਰਹੂੰਗਾ ਜੀ। ਉਹ ਕਹਿੰਦੇ ਆ ਕਿ ਨਾ ਇਹਨਾਂ ਨੇ ਮੈਨੂੰ ਜਿਉਂਦਿਆਂ ਚ ਛੱਡਿਆ, ਨਾ
ਮਰਦਿਆਂ 'ਚ। ਮਤਲਬ ਕਿ ਇੱਕ ਲਟਕਾ ਪੈਦਾ ਕਰ ਦਿੱਤਾ ਨਾ, ਉਸੇ ਸੰਦਰਭ ਦੇ ਵਿੱਚ ਕਹਿ ਰਹੇ ਸੀਗੇ ਕਿ ਦੇਖੋ ਇਹਨਾਂ ਨੇ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ ਛੱਡਣ ਦਾ ਯਤਨ ਕੀਤਾ। ਦੂਜੇ ਪਾਸੇ ਇੱਕ ਮਹਾਭਾਰਤ ਦਾ ਪ੍ਰਸੰਗ ਉਹਨਾਂ ਨੇ ਦੱਸਿਆ ਕਿ ਇੱਕ ਪਾਸੇ ਧਰਮ ਸੀ, ਇੱਕ ਪਾਸੇ ਅਧਰਮ ਸੀ। ਦੁਰਯੋਧਨ ਵਾਲੀ ਸਾਈਡ ਬਹੁਤ ਵੱਡੇ ਵੱਡੇ ਮਹਾਰਥੀ ਖੜੇ ਸਨ, ਪਰ ਜਿੱਤ ਆਖਰ ਧਰਮੀ ਦੀ ਹੋਈ। ਨਾਲ ਇਹ ਵੀ ਦੱਸ ਗਿਆ। ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਸਾਫ਼ ਹੋ ਗਈਆਂ ਕਿ ਅੰਤਰਿੰਗ ਕਮੇਟੀ ਨੇ ਕੀ ਫੈਸਲੇ ਲਏ। ਇਹਨਾਂ ਨੇ ਉਹਨਾਂ ਫੈਸਲਿਆਂ ਦੀ ਜੇ ਆਪਾਂ ਦੇਖੀਏ ਜੋ ਘੋਖ ਪੜਤਾਲ ਕਰਨੀ ਸੀ, ਜੋ ਨਿਚੋੜ ਕੱਢਣਾ ਸੀ, ਉਸ ਤੋਂ ਬਾਅਦ ਇਹਨਾਂ ਨੇ ਵੀ ਆਪਣਾ ਪ੍ਰਤੀਕਰਮ ਦੇ ਦਿੱਤਾ। ਹੁਣ ਅੱਗੇ ਕਿਸ ਕਦਰ ਇਹ ਜਿਹੜਾ ਰਾਜਨੀਤਿਕ ਖਲਾਰਾ ਹੈ ਉਹ ਵਧੇਗਾ ਘਟੇਗਾ, ਇਸ ਦਾ ਕੋਈ ਇਕਾਨ ਨਹੀਂ ਹੈ। ਤੁਸੀਂ ਵੱਡੇ ਤੋਂ ਵੱਡੇ ਅਕਾਲੀ ਲੀਡਰ ਨੂੰ ਵੀ ਪੁੱਛ ਲਓ, ਉਹ ਕਹਿੰਦਾ ਯਾਰ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਚੱਲਦਾ ਪਿਆ। ਮਤਲਬ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੀ ਮੁਲਾਕਾਤ ਇੱਕ ਸਸਪੈਂਸ ਹੈ। ਕੋਈ ਕਹਿੰਦਾ ਜੀ ਏਦਾਂ ਹੋ ਜਾਊ, ਕੋਈ ਕਹਿੰਦਾ ਓਦਾਂ ਹੋ ਜਾਊ, ਤਾਂ ਕੀ ਹੋਏਗਾ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਤਾਂ ਇਸ ਮਹੀਨੇ ਦੇ ਵਿੱਚ ਜੋ ਅਕਾਲੀ ਦਲ ਬਾਦਲ ਦੇ ਨਾਲ ਲੱਗਦੀਆਂ ਜਾਂ ਜੁੜਦੀਆਂ ਘਟਨਾਵਾਂ ਨੇ, ਉਹਨਾਂ ਦਾ ਵਾਪਰਨਾ ਜਿਹੜਾ ਉਹ ਬਸ ਇਸ ਪੱਖ ਤੋਂ ਹੀ ਰੌਚਕ ਹੈ ਜਾਂ ਇਸ ਪੱਖ ਤੋਂ ਹੀ ਉਡੀਕਿਆ ਜਾਣ ਵਾਲਾ ਪ੍ਰਕਰਨ ਹੈ ਕਿ ਅੱਗੇ ਕੀ ਹੋਏਗਾ ਕਿਸੇ ਨੂੰ ਨਹੀਂ ਪਤਾ ਕਿ ਆਹ ਹੋਣਾ, ਪਤਾ ਹੀ ਨਹੀਂ ਹੈ। ਪਰ ਇੱਕ ਚੀਜ਼ ਤੇ ਸਾਫ਼ ਹੈ ਨਾ ਕਿ ਤੁਸੀਂ ਦੇਖੋ ਕਿ ਚਾਹੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲੱਗਣੇ ਕਥਿਤ ਤੌਰ ਤੇ ਕਿ ਬਈ ਇਹ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰ ਰਿਹਾ, ਤੇ ਚਾਹੇ ਤੁਸੀਂ ਹੁਣ ਦੇਖ ਲਓ ਕਿ ਅਣਅਧਿਕਾਰਤ ਤੌਰ ਤੇ ਕਮੇਟੀ ਬਣਾਉਣ ਦੇ ਕਥਿਤ ਤੌਰ ਤੇ ਦੋਸ਼ ਲੱਗਣ, ਸੰਸਥਾਵਾਂ ਤੇ ਕਮਜ਼ੋਰ ਹੋ ਰਹੀਆਂ ਨੇ ਨਾ ਦੋਵਾਂ ਸੂਰਤਾਂ 'ਚ। ਸਹੀ। ਸੋ ਇਸ ਕਰਕੇ ਬਈ ਗਿਆਨੀ ਹਰਪ੍ਰੀਤ ਸਿੰਘ ਨੂੰ ਥੋੜੀ ਸਪੋਰਟ ਮਿਲੀ ਸੀ। ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ, ਮੈਂ ਕਿਹਾ ਥਾ और अब क्या हो गया हूं, मोहब्बत करके तनहा हो गया हूं, तो थोड़ा ਐਤਕੀ ਜਿੱਦਾਂ ਕਹਿ ਲਈਏ ਕਿ ਅੱਗੇ ਦੇ ਮੁਕਾਬਲੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਸ ਤਰ੍ਹਾਂ ਦੇ ਲੋਕ ਜੁੜੇ ਸਨ, ਜਿਸ ਤਰ੍ਹਾਂ ਦਾ ਪ੍ਰਤੀਕਰਮ ਆਇਆ ਸੀਗਾ, ਸਰ ਤੁਸੀਂ ਇੰਨੇ ਘੰਟੇ ਹੋ ਗਏ ਨੇ ਮੇਰੇ ਖਿਆਲ ਦੇ ਨਾਲ ਲਗਭਗ ਇੰਡੀਆ 'ਚ 6 ਘੰਟੇ ਹੋ ਗਏ ਨੇ ਅੰਤਰਿੰਗ ਕਮੇਟੀ ਦੀ ਮੀਟਿੰਗ ਖਤਮ ਹੋਏ ਤੋਂ ਬਾਅਦ, ਪਰ ਗੁਰਿੰਦਰ ਸਿੰਘ ਢਿੱਲੋਂ ਵਾਲੀ ਬੰਦ ਕਮਰਾ ਮੀਟਿੰਗ ਤੋਂ ਬਾਅਦ ਉਹ ਸਮਰਥਨ ਇਹਨਾਂ ਦੇ ਹੱਕ 'ਚ ਨਹੀਂ ਜੁਟਿਆ ਜਿਹੜਾ ਕੁਝ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ। ਹਾਲਾਂਕਿ ਸਮਰਥਨ ਕਿੰਨਾ ਕੁ ਸੀ, ਉਹ ਮੁਕਤਸਰ ਇਕੱਠ ਜਿਹੜਾ ਸੱਦਿਆ ਗਿਆ ਸੀ ਉਹ ਤੋਂ ਪਤਾ ਲੱਗ ਗਿਆ ਸੀ, ਬੰਦੇ ਤੁਹਾਨੂੰ ਪਤਾ ਉੱਥੇ ਗਿਣਤੀ ਦੇ ਪਹੁੰਚੇ ਸਨ, ਪਰ ਸੋਸ਼ਲ ਮੀਡੀਆ ਤੇ ਬਹੁਤ ਸਪੋਰਟ ਸੀਗੀ। ਪਰ ਜਿਵੇਂ ਡੇਰਾ ਬਿਆਸ ਮੁਖੀ ਦੇ ਨਾਲ ਮੀਟਿੰਗ ਹੁੰਦੀ ਆ, ਉਹਦੀ ਇੱਕ ਚਰਚਾ ਅੱਡ ਤੋਂ ਹੁੰਦੀ ਆ, ਉਹਦੀ ਖਿਆਫੇਬਾਜ਼ੀ ਅੱਡ ਤੋਂ ਲੱਗਦੀ ਆ, ਉਹ ਸਾਰੀਆਂ ਚੀਜ਼ਾਂ ਜੇ ਤੁਸੀਂ ਦੇਖੋਗੇ ਤਾਂ ਬੜੀਆਂ ਮੱਧਮ ਪੈ ਗਈਆਂ ਅੱਗੇ ਨਾਲੋਂ। ਮਿੰਟ ਜੀ ਵੇਵ ਤਾਂ ਉਹਦੀ ਬਣਦੀ ਹੈ ਬੰਦੇ ਦੀ, ਜਾਂ ਬੰਦੇ ਨੂੰ ਸਮਰਥਨ ਉਦੋਂ ਹੁੰਦਾ ਜਦੋਂ ਉਹ ਕਿਸੇ ਗੱਲ ਦੇ ਕਰਕੇ ਖੜਦਾ ਜਾਂ ਕੋਈ ਗੱਲ ਤੇ ਸਟੈਂਡ ਲੈ ਲੈਂਦਾ। ਜਦੋਂ ਫਿਰ ਉਹ ਕੰਟਰਾਡਿਕਟ ਹੋ ਜਾਣ ਗੱਲਾਂ, ਫਿਰ ਤਾਂ ਉਹ ਚੀਜ਼ਾਂ ਪਿੱਛੇ ਆਪੇ ਹਟਣੀਆਂ ਸੁਭਾਵਿਕ ਜੀ ਗੱਲ ਹੀ ਹੈ। ਤੇ ਅਗਲੀ ਗੱਲ ਕਰੀਏ ਮਿੰਟੂ ਜੀ ਰਣਜੀਤ ਬਾਵੇ ਦੀ, ਇਹ ਤੋਂ ਕਰੋੜ ਦੀ ਕੋਈ ਰੰਗਦਾਰੀ ਮੰਗੀ ਗਈ ਹੈ ਜੀ? ਦੇਖੋ ਕਲਾਕਾਰਾਂ ਨੂੰ ਪਤਾ ਨਹੀਂ ਕਿੰਨੀਆਂ ਕੁ ਧਮਕੀਆਂ ਆਉਂਦੀਆਂ ਹੋਣਗੀਆਂ, ਤੇ ਕੁਝ ਕੁ ਧਮਕੀਆਂ ਆ ਜਿਹੜੀਆਂ ਗਾਂ ਕੇਸ ਦੇ ਰੂਪ ਦੇ ਵਿੱਚ ਦਰਜ ਹੋ ਜਾਂਦੀਆਂ। ਦੇਖੋ ਰਣਜੀਤ ਬਾਵਾ ਨੂੰ ਅੱਗੇ ਸਿਕਿਉਰਿਟੀ ਮਿਲੀ ਹੋਈ ਆ, ਉਹ ਸਿਕਿਉਰਿਟੀ ਕਿਉਂ ਮਿਲੀ ਆ ਉਹਦਾ ਵੀ ਇੱਕ ਕਾਰਨ ਆ। ਅੱਛਾ ਹੁਣ ਵੈਸੇ ਤੇ ਜਿਹਨੂੰ ਸਿਕਿਉਰਿਟੀ ਮਿਲੀ ਹੈ ਸਿੰਗਰ ਨੂੰ, ਉਹਦਾ ਕੋਈ ਨਾ ਕੋਈ ਕਾਰਨ ਤੇ ਹੈ, ਤੇ ਜ਼ਿਆਦਾ ਦਾ ਕਾਰਨ ਕੀ ਹੈ ਸਭ ਨੂੰ ਪਤਾ ਹੀ ਹੈ। ਹਾਲਾਂਕਿ ਰਣਜੀਤ ਬਾਵਾ ਠੀਕ ਆ, ਇੱਕ ਪੱਖ ਤੋਂ ਕਹਿ ਲਓ ਪਿੱਛੇ ਜੇ ਕੰਟਰੋਵਰਸੀ ਹੋਈ ਸੀ, ਅਦਰਵਾਈਜ਼ ਉਹਦੀ ਕੋਈ ਜ਼ਿਆਦਾ ਕੰਟਰੋਵਰਸੀ ਰਹਿੰਦੀ ਨਹੀਂ ਹੈ ਜੀ। ਠੀਕ ਹੈ, ਥੋੜੀਆਂ ਬਹੁਤੀਆਂ ਅੱਜ ਕੱਲ੍ਹ ਕੰਟਰੋਵਰਸੀਆਂ ਚੱਲਦੀਆਂ, ਪਰ ਬਾਵਜੂਦ ਇਸ ਤੇ ਉਹਨੂੰ ਸਿਕਿਉਰਿਟੀ ਪਹਿਲਾਂ ਮਿਲ ਗਈ ਸੀ। ਹੁਣ ਹੋਇਆ ਕੀ ਆ ਕਿ ਨਵੰਬਰ ਦਾ ਮਸਲਾ ਹੈ ਜਿਹੜਾ ਕਿ ਹੁਣ ਨਿਕਲਿਆ, ਜਿਹੜਾ ਮੈਨੇਜਰ ਹੈ ਇਹਨਾਂ ਦਾ, ਉਹਨੇ ਸ਼ਿਕਾਇਤ ਦਰਜ ਕਰਵਾਈ ਆ ਕਿ ਇਸ ਤਰ੍ਹਾਂ ਪਹਿਲਾਂ ਕਾਲ ਆਈ, ਇਗਨੋਰ ਕੀਤੀ, ਫਿਰ ਵੌਇਸ ਨੋਟ ਆਏ, ਫਿਰ ਲਗਾਤਾਰ ਇੱਕ ਵਿਅਕਤੀ, ਯਾਨੀ ਮੀਡੀਆ ਰਿਪੋਰਟਾਂ 'ਚ ਹਵਾਲਾ ਦਿੱਤਾ ਗਿਆ ਇੱਕ ਵਿਅਕਤੀ ਜਿਹੜਾ ਕਿ 1 ਕਰੋੜ ਰੁਪਏ ਦੀ ਰੰਗਦਾਰੀ ਮੰਗਦਾ ਪਿਆ, ਵਸੂਲੀ ਮੰਗਦਾ। ਹੁਣ ਦੇਖੋ ਇਹ ਮਾਮਲਾ ਦਰਜ ਹੋ ਗਿਆ, ਸਿਕਿਉਰਿਟੀ ਤੇ ਪਹਿਲਾਂ ਹੀ ਆ ਰਣਜੀਤ ਬਾਵੇ ਕੋਲ, ਹੋ ਸਕਦਾ ਕਿ ਉਸ ਸਿਕਿਉਰਿਟੀ ਨੂੰ ਹੋਰ ਮਜ਼ਬੂਤ ਕਰ ਦੇ। ਰਣਜੀਤ ਬਾਵਾ ਵੈਸੇ ਵੀ ਬਹੁਤ ਮਤਲਬ ਕਿ ਅਲਰਟ ਰਹਿਣ ਵਾਲਾ ਸੀਗਾ ਜੀ। ਹੁਣ ਇਹ ਚੀਜ਼ ਜਿਹੜੀ ਹੈ ਨਾ, ਉਹ ਦੇਖੋ ਇੱਕ ਕਲਾਕਾਰ ਦੇ ਲਿਹਾਜ਼ ਨਾਲ ਅੱਜ ਅਸੀਂ ਇੱਕ ਖਬਰ ਕਰ ਰਹੇ ਹਾਂ, ਪਰੰਤੂ ਆਮ ਬੰਦੇ ਦੀ ਇੱਥੇ ਇਸ ਸਮੱਸਿਆ ਦਾ ਕਿਸ ਤਰ੍ਹਾਂ ਨਿਵਾਰਨ ਕੀਤਾ ਜਾਂਦਾ, ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। ਸਰ ਮੇਰੀ ਆਵਾਜ਼ ਬਹੁਤ ਵਾਪਸ ਆ ਰਹੀ ਹੈ ਜੀ?
ਇਹਨੂੰ ਕਰਿਓ ਮਾੜਾ ਜਿਹਾ ਹਾਂਜੀ। ਹਾਂਜੀ। ਤੇ ਗੱਲ ਇਹ ਆ ਕਿ ਦੇਖੋ, ਇੱਕ ਆਮ ਬੰਦਾ ਮੈਨੂੰ ਸਵੇਰੇ ਫੋਨ ਕਰਦਾ ਜੀ 10:30 ਵਜੇ, ਜੀ। 10:25 ਤੇ ਮੈਨੂੰ ਕਾਲ ਕਰਦਾ ਮਾਝੇ ਚੋਂ, ਪਿੰਡ ਦਾ ਮੈਂ ਨਾਮ ਨਹੀਂ ਲਵਾਂਗਾ। ਉਹ ਕਹਿੰਦਾ ਜੀ ਕਿ ਤੁਸੀਂ ਕੌਣ ਬੋਲਦੇ ਹੋ? ਮੈਂ ਕਿਹਾ ਜੀ ਮੈਂ ਮਿੰਟੂ ਬੋਲਦਾ ਜੀ, ਮੈਂ ਜਿਮ 'ਚ ਸੀ। ਦੂਜਾ ਸ਼ਬਦ ਉਸਨੇ ਬੋਲਣ ਨਹੀਂ ਦਿੱਤਾ, ਉਹ ਰੋਣ ਲੱਗ ਪਿਆ। ਜੀ। ਉਸਨੇ ਕਿਹਾ ਕਿ ਮੈਂ ਆਪਣੇ ਪੁੱਤ ਨੂੰ ਅੱਜ ਤੱਕ ਨਾਨਕੇ ਵੀ ਰਾਤ ਨਹੀਂ ਰਹਿਣ ਦਿੱਤਾ। ਮੇਰੀ ਵਾਈਫ ਮਿਲਣ ਜਾਵੇ ਤਾਂ ਮਿਲ ਕੇ ਉਹ ਸ਼ਾਮ ਨੂੰ ਘਰੇ ਪਹੁੰਚ ਜਾਂਦੀ, ਉਹਨੂੰ ਪਤਾ ਵੀ ਇਹਦੇ ਪਿਓ ਨੇ ਇਸ ਤੋਂ ਬਿਨਾਂ ਰਹਿਣਾ ਨਹੀਂ। ਤੇ ਸਰ 20 ਦਿਨ ਹੋ ਗਏ ਮੈਂ ਆਪਣੇ ਬੱਚੇ ਨੂੰ ਲੁਕਾਇਆ ਹੋਇਆ ਕਿਤੇ। ਅੱਛਾ। ਤੇ ਮੈਂ ਕਿਹਾ ਜੀ ਕੀ ਗੱਲ ਹੋਈ ਆ? ਉਹ ਕਹਿੰਦਾ ਜੀ ਕਿ 10 ਕਿੱਲੇ ਵਾਹੀ ਆ ਤੇ ਮੇਰੇ ਤੋਂ ਇੰਨੇ ਲੱਖ ਰੁਪਈਆ ਮੰਗਿਆ ਜਾ ਰਿਹਾ, ਵੀ ਨਹੀਂ ਤਾਂ ਤੇਰਾ ਪੁੱਤ ਮਾਰ ਦਿਆਂਗੇ। ਮੈਂ ਥਾਣਿਆਂ 'ਚ, ਮੈਂ ਦਫ਼ਤਰਾਂ 'ਚ ਜਾ ਕੇ ਮਿਹਨਤਾਂ ਕੀਤੀਆਂ ਕਿ ਮੈਨੂੰ ਬਚਾਓ, ਮੇਰੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਸਾਹਿਬ। ਮੈਂ ਕਿੱਧਰ ਜਾਵਾਂ? ਮਤਲਬ ਉਹ ਇੰਨਾ ਕੁ ਡਰਿਆ ਬਾਪ ਸੀ। ਦੇਖੋ ਜੱਟ ਬੰਦਾ 10 ਕਿੱਲਿਆਂ ਦਾ ਮਾਲਕ ਆ, ਬੇਸ਼ੱਕ ਵੱਡੀ ਖੇਤੀ ਨਹੀਂ ਹੋਏਗੀ, ਪਰ ਉਹ ਹਾਲਾਤ ਤੋਂ ਇੰਨਾ ਡਰਿਆ ਕਿ ਉਹ ਰੋ ਰਿਹਾ ਸੀਗਾ ਸਾਹਿਬ ਬੱਚਿਆਂ ਵਾਂਗੂ। ਜੀ। ਚਲੋ ਮੈਂ ਹੌਸਲਾ ਦੇ ਸਕਦਾ ਸੀ ਜਾਂ ਕੋਈ ਮੈਂ ਉਹਨੂੰ ਸੁਝਾਅ ਦਿੱਤਾ ਕਿ ਆਹ ਨਹੀਂ ਏਦਾਂ ਕਰ ਲਓ ਜੀ, ਏਦਾਂ ਕਰ ਲਓ। ਪਰ ਤੁਸੀਂ ਬੇਵਸੀ ਦੇਖੋ, ਇੱਕ ਬਾਪ ਦੀ ਬੇਵਸੀ। 8-10 ਕਿੱਲਿਆਂ 'ਚ ਕੀ ਬਣਦਾ ਜੀ? ਕੁਝ ਵੀ ਨਹੀਂ। ਇੱਕ ਜ਼ਿੰਦਗੀ ਚੱਲਦੀ ਹੈ ਸਾਹਿਬ। ਬੱਚਾ ਪੜ੍ਹਾ ਸਕਦੇ ਹੋ ਤੁਸੀਂ, 2 ਬੱਚੇ ਪਾਲ ਸਕਦੇ ਹੋ, ਵੱਧ ਤੋਂ ਵੱਧ, ਹੋਰ ਕੁਝ ਨਹੀਂ ਹੈ। ਤਾਂ ਹੁਣ ਤੁਸੀਂ ਦੇਖੋ ਕਿ ਇਹ ਮਾਝੇ ਦੇ ਹਾਲਾਤ ਆ। ਰਣਜੀਤ ਬਾਵਾ ਵੀ ਮਾਝੇ ਦਾ ਹੀ ਆ। ਹਾਂਜੀ ਹਾਂਜੀ। ਤਾਂ ਗੱਲ ਇਹ ਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਖਾਸ ਤੌਰ ਤੇ ਮਾਝੇ 'ਚ ਤੇ ਬਹੁਤ ਜ਼ਿਆਦਾ ਦੇਖਣਾ ਹੋਏਗਾ ਕਦੋਂ ਰੁਕਦਾ। ਮੈਂ ਜਿਵੇਂ ਕਿਹਾ ਕਿ ਸਿੰਗਰ ਨੂੰ ਆਈ ਥ੍ਰੈਟ ਉਹਦੇ ਸਗੋਂ ਕੰਮ ਆ ਜਾਂਦੀ ਹੈ। ਉਹਦੇ ਕੋਲ 8 ਗਨਮੈਨ, ਇਹਨਾਂ ਨੂੰ 2 ਹੋਰ ਮਿਲ ਜਾਣਗੇ ਜੀ। ਪਰ ਇੱਕ ਆਮ ਬੰਦਾ ਕਿੱਧਰ ਜਾਵੇ ਨਾ ਸਾਹਿਬ, ਉਹਦੀ ਤੇ ਖਬਰ ਵੀ ਨਹੀਂ। ਉਹਦੀ ਤੇ ਖਬਰ ਹੁਣ ਚਲੋ ਇਹ ਆਈ ਹੈ ਖਬਰ, ਤੇ ਮੈਂ ਨਾਲ ਜੋੜ ਕੇ ਤੁਹਾਨੂੰ ਦੱਸ ਦਿੱਤੀ ਹੈ। ਜੀ ਜੀ। ਕੋਈ ਅਫਸਰ ਨੰਬਰ ਲੈਣਾ ਚਾਹਵੇ ਤੇ ਮੈਂ 10:25 ਦੀ ਕਾਲ ਕੱਢ ਕੇ ਉਹਨੂੰ ਨੰਬਰ ਵੀ ਦੇ ਦਊਂਗਾ ਕਿ ਭਾਈ ਇਹਨੂੰ ਕਰੋ। ਪਰ ਹੁੰਦਾ ਕੁਛ ਨਹੀਂ ਹੈ ਸਾਹਿਬ, ਹੱਥ ਖੜੇ ਆ ਸਭ ਦੇ ਇੱਥੇ। ਸੋ ਇਸ ਕਰਕੇ ਇਹ ਜਿਹੜੀਆਂ ਹਾਈ ਪ੍ਰੋਫਾਈਲ ਕਹਿ ਲਓ ਕਿ ਖਬਰਾਂ ਨੇ, ਉਹ ਜ਼ਰੂਰ ਹੁੰਦੀਆਂ ਨੇ, ਪਰ ਜਿਹੜੇ ਲੋ ਪ੍ਰੋਫਾਈਲ ਮਾਮਲੇ ਆ ਉਹ ਤੇ ਸ਼ਾਇਦ ਪੁਲਿਸ ਵੀ ਨਹੀਂ ਸੁਣ ਰਹੀ। ਜੀ ਜੀ। ਤੇ ਮਿੰਟੂ ਜੀ, ਤਰਲੋਚਨ ਸਿੰਘ ਨੇ ਮਨਮੋਹਨ ਸਿੰਘ ਜੀ ਦੀ ਪਤਨੀ ਨੂੰ ਖਤ ਲਿਖਿਆ ਜੀ। ਦੇਖੋ ਤਰਲੋਚਨ ਸਿੰਘ ਤੁਹਾਨੂੰ ਪਤਾ ਹੀ ਹੈ ਨਾ, ਇਹ ਜੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਤੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ। ਸਿੱਖਾਂ ਦੇ ਵਿੱਚ ਕਹਿ ਲਓ ਕਿ ਜਿੰਨੇ ਵੀ ਮਤਲਬ ਆਪਾਂ ਦੇਖੀਏ ਕਿ ਬਾਬਾ ਇੰਟੈਲੈਕਚੁਅਲ ਕਿਸਮ ਦੇ ਜਿਹੜੇ ਲੀਡਰ ਨੇ, ਉਹਨਾਂ ਚੋਂ ਇੱਕ ਗਿਣੇ ਜਾਂਦੇ ਜੀ। ਹਾਲਾਂਕਿ ਸਮੇਂ ਤੇ ਪਲਟੀ ਵੀ ਵੱਜੀ ਆ। ਹੁਣ ਇਹਨਾਂ ਦਾ ਝੁਕਾਅ ਜ਼ਿਆਦਾ ਕਹਿ ਲਓ ਕਿ ਭਾਜਪਾ ਸਰਕਾਰ ਪ੍ਰਤੀ ਹੈ, ਕਿਸੇ ਟਾਈਮ ਕਾਂਗਰਸ ਪ੍ਰਤੀ ਵੀ ਸੀ। ਇਹਨਾਂ ਦੀ ਬੁੱਧੀ ਸਾਰਿਆਂ ਨਾਲ ਜੀ, ਗੁੱਡਵਿਲ ਆ ਜੀ ਜੀ। ਹੁਣ ਹੁੰਦਾ ਕੀ ਆ ਕਿ ਇਹਨਾਂ ਨੂੰ ਮਿਲਣਾ ਸੀ ਇੱਕ ਪੁਰਸਕਾਰ ਬਹੁਤ ਤਗੜਾ। ਜਿਹੜੇ ਸ਼ਹਿਰ ਤੋਂ ਇਹ ਨੇ, ਉਸੇ ਸ਼ਹਿਰ ਤੋਂ ਤਰਲੋਚਨ ਸਿੰਘ ਇੱਕ ਹੋਰ ਸੀ। ਉਹਦੇ ਘਰੇ ਕਿਤੇ ਖੁਫੀਆ ਏਜੰਸੀ ਵਾਲੇ ਚੱਲ ਗਏ, ਉਹ ਮੈਨੂੰ ਪਤਾ ਲੱਗ ਗਿਆ ਜੀ। ਤੇ ਉਹ ਤਰਲੋਚਨ ਸਿੰਘ ਨੇ ਦੱਸਿਆ ਮੈਨੂੰ, ਕਹਿੰਦਾ ਜੀ ਮੈਂ ਤੇ ਕਾਂਗਰਸੀ ਆਏ ਸੀਗੇ, ਕਹਿੰਦਾ ਜੀ IB ਵਾਲੇ ਆਏ ਸੀ। ਤੇ ਮੈਂ ਉਹਨਾਂ ਨੂੰ ਫਟ ਕਿਹਾ ਕਿ ਮੈਂ ਤੇ ਕਾਂਗਰਸੀ ਹਾਂ ਜੀ, ਉਹ ਤਰਲੋਚਨ ਸਿੰਘ ਦੂਸਰੇ ਆ। ਤਾਂ ਇਹਨਾਂ ਨੂੰ ਪੁਰਸਕਾਰ ਮਿਲਣ ਤੋਂ ਪਹਿਲਾਂ ਹੀ ਅਸੀਂ ਦੱਸਤਾ ਸੀਗਾ ਕਿ ਇਹਨਾਂ ਨੂੰ ਪੁਰਸਕਾਰ ਮਿਲਣ ਜਾ ਰਿਹਾ ਜੀ। ਤਾਂ ਕਈ ਵਾਰ ਇਸ ਤਰ੍ਹਾਂ ਦੀ ਖਬਰਾਂ ਜਿਹੜੀਆਂ ਲੱਭ ਜਾਂਦੀਆਂ। ਤਾਂ ਤਰਲੋਚਨ ਸਿੰਘ ਹੁਣ ਇੱਕ ਖੱਤ ਲਿਖਦੇ ਨੇ। ਖੱਤ ਲਿਖ ਕੇ ਬੀਬੀ ਗੁਰਸ਼ਰਨ ਕੌਰ ਨੂੰ ਕਹਿ ਰਹੇ ਨੇ ਕਿ ਦੇਖੋ ਸਿੱਖੀ ਸਿਧਾਂਤਾਂ ਦੇ ਮੁਤਾਬਕ ਸਮਾਧੀ ਜਾਂ ਮੈਮੋਰੀਅਲ ਵਗੈਰਾ ਜਿਹੜੇ ਉਹ ਨਹੀਂ ਬਣ ਸਕਦੇ ਜੀ। ਤੇ ਗਿਆਨੀ ਜੈਲ ਸਿੰਘ ਦੀ ਉਹਨਾਂ ਨੇ ਮਿਸਾਲ ਵੀ ਦਿੱਤੀ ਆ ਕਿ ਸਿੱਖ ਆਗੂਆਂ ਨੇ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ। ਤੇ ਤੁਸੀਂ ਕਿਰਪਾ ਕਰਕੇ ਇਹਨਾਂ ਦੀ ਯਾਦ ਦੇ ਵਿੱਚ ਕੋਈ ਜਿੱਦਾਂ ਸਕੂਲ ਆਫ ਇਕਨੋਮਿਕਸ ਹੈ, ਇਸ ਤਰ੍ਹਾਂ ਦਾ ਕੋਈ ਵਿਦਿਅਕ ਸੰਸਥਾ ਬਣਵਾ ਲਓ। ਵੈਸੇ ਉਹਨਾਂ ਦਾ ਆਈਡੀਆ ਕੋਈ ਬੁਰਾ ਨਹੀਂ ਹੈ ਪ੍ਰਵੀਨ ਜੀ, ਕਿਉਂਕਿ ਉਹ ਖੁਦ ਪੜ੍ਹਾਈ ਨਾਲ ਹੀ ਜੁੜੇ ਰਹੇ ਆ, ਅਰਥ ਸ਼ਾਸਤਰ ਦੇ ਨਾਲ ਹੀ ਜੁੜੇ ਰਹੇ ਆ। ਤਾਂ ਉਹਨਾਂ ਨੇ ਜਦੋਂ ਇੱਕ ਮੰਤਰੀ ਦੇ ਨਾਲ ਟਾਕਰਾ ਹੋ ਗਿਆ ਸੀਗਾ 90 ਦੇ ਦਹਾਕੇ ਦੀ ਗੱਲ ਆ, ਇਹ ਵਿਦੇਸ਼ੀ ਜਿਹੜਾ ਵਪਾਰ ਆ ਉਹ ਮੰਤਰਾਲਾ ਉਹਦੇ ਸਲਾਹਕਾਰ ਹੁੰਦੇ ਸੀਗੇ।
ਤਾਂ ਜਦੋਂ ਮੰਤਰੀ ਥੋੜਾ ਜਿਹਾ ਟਕਰਾਇਆ ਤੇ ਮਨਮੋਹਨ ਸਿੰਘ ਨੇ ਆਖਿਆ ਨਾ ਕਿ ਕੀ ਆ, ਵੱਧ ਤੋਂ ਵੱਧ ਬਈ ਜਾ ਕੇ ਇੱਥੇ ਸਕੂਲ 'ਚ ਪੜ੍ਹਾ ਲੂੰਗਾ, ਪਰ ਮੈਨੂੰ ਪੜ੍ਹਾਈਆਂ ਨਾ ਸਿਖਾਓ। ਤਾਂ ਗੱਲ ਇਹ ਆ ਕਿ ਆਈਡੀਆ ਕੋਈ ਮਾੜਾ ਨਹੀਂ ਹੈ, ਸੁਝਾਅ ਕੋਈ ਮਾੜਾ ਨਹੀਂ ਹੈ ਸਾਹਿਬ। ਪਰੰਤੂ ਤਰਲੋਚਨ ਸਿੰਘ ਹੋਰਾਂ ਨੂੰ ਇਹ ਵੀ ਤੇ ਗੱਲ ਕਰਨੀ ਚਾਹੀਦੀ ਹੈ ਨਾ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਆ, ਕਿ ਬਈ ਰਾਜਘਾਟ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦਾ, ਕਿਉਂਕਿ ਹਵਾਲਾ ਦਿੱਤਾ ਜਾਂਦਾ ਨਾ ਕਿ ਮਨਮੋਹਨ ਸਿੰਘ ਸਰਕਾਰ ਨੇ ਜਾਂਦੇ ਵੇਲੇ ਨਿਯਮ ਬਣਾ ਦਿੱਤਾ ਸੀਗਾ ਕਿ VIP ਦਾ ਸੰਸਕਾਰ ਇਹ ਨਹੀਂ ਹੈ ਕਿ ਰਾਜਘਾਟ 'ਚ ਨਿਸ਼ਚਿਤ ਹੋਏਗਾ। ਤਾਂ ਫਿਰ ਜੇ ਵਾਜਪਾਈ ਦਾ ਹੋ ਸਕਦਾ ਤੇ ਇਹਦੇ ਤੇ ਇੰਨਾ ਵਿਵਾਦ ਕਿਉਂ ਕੀਤਾ ਗਿਆ? ਕਿਉਂ ਵਿਵਾਦ? ਇਸ ਵਿਵਾਦ ਨੂੰ ਉਪਜਣਾ ਹੀ ਨਹੀਂ ਸੀ ਚਾਹੀਦਾ ਸੀ, ਪੈਦਾ ਹੀ ਨਹੀਂ ਸੀ ਹੋਣਾ ਚਾਹੀਦਾ। ਤਾਂ ਗੱਲ ਜੇ ਸਿੱਖੀ ਸਿਧਾਂਤਾਂ ਦੀ ਹੈ, ਠੀਕ ਹੈ, ਚਲੋ ਤਰਲੋਚਨ ਸਿੰਘ ਬਜ਼ੁਰਗ ਨੇ ਜੀ, ਸਿਆਣੇ ਨੇ, ਪਰ ਇਹ ਤੇ ਦਾੜੀ ਹੁਣ ਤੱਕ ਰੰਗਦੇ ਰਹੇ ਨੇ। ਤੁਸੀਂ ਕਿਸੇ ਨੂੰ ਸਿਧਾਂਤ ਪੜਾਉਣ ਚਾਹੋਗੇ ਤਾਂ ਤੁਸੀਂ, ਠੀਕ ਹੈ ਨਾ ਜੀ, ਜੇ ਤੇ ਹੈਗੇ ਹੋ ਤੁਸੀਂ ਆਪ ਰੋਡੇ ਘੋਡੇ ਹੋ ਤਾਂ ਠੀਕ ਹੈ, ਜੋ ਮਰਜ਼ੀ ਚੱਲਦਾ, ਪਰ ਜਦ ਤੁਸੀਂ ਆਪ ਸਿੱਖੀ ਸਿਧਾਂਤ ਕਿਸੇ ਨੂੰ ਦੱਸਣ ਚਾਹੋਗੇ ਨਾ ਤਾਂ ਤੁਹਾਨੂੰ ਵੀ ਅਗਲਾ ਸਵਾਲ ਕਰ ਸਕਦਾ ਹੈ। ਤਾਂ ਹੁਣ ਇਹ ਠੀਕ ਹੈ, ਮੈਂ ਇਹਨਾਂ ਦੇ ਸੁਝਾਅ ਨੂੰ ਠੀਕ ਮੰਨਦਾ ਕਿ ਐਸਾ ਹੋ ਜਾਵੇ ਤਾਂ ਬਿਹਤਰ ਹੈ, ਕੋਈ ਵੱਡੀ ਗੱਲ ਨਹੀਂ, ਤੇ ਇਨਕਾਰ ਸ਼ਾਇਦ ਨਹੀਂ ਕਰੇਗਾ। ਹੋ ਸਕਦਾ ਕਿ ਜੋ ਭਾਜਪਾ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਮਾਮਲੇ 'ਚ ਬਦਨਾਮੀ ਖੱਟੀ ਆ, ਉਸ ਨੂੰ ਥੋੜਾ ਘੱਟ ਕਰਨ ਵਾਸਤੇ ਤਰਲੋਚਨ ਸਿੰਘ ਜੀ ਮੈਦਾਨ 'ਚ ਆ ਗਏ ਹੋਣ, ਐਸਾ ਚੱਲਦਾ ਹੈ। ਖੈਰ, ਇਹਨਾਂ ਨੇ ਇਹ ਸੁਝਾਅ ਦਿੱਤਾ, ਉਸ ਸੁਝਾਅ ਨੂੰ ਬੀਬੀ ਗੁਰਸ਼ਰਨ ਕੌਰ ਜੀ ਕਿਸ ਤਰ੍ਹਾਂ ਲੈਂਦੇ, ਹੁਣ ਦੇਖਣ ਵਾਲੀ ਗੱਲ ਹੋਏਗੀ ਸਰ। ਜੀ। ਤੇ ਡੱਲੇਵਾਲ ਮਾਮਲੇ ਦੇ ਵਿੱਚ ਸਰਕਾਰ ਨੂੰ ਮੌਲਤ ਮਿਲੀ ਹੈ ਜੀ। ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੀ। ਇਹ ਇੱਕ ਇਸ ਤਰ੍ਹਾਂ ਦੀ ਸੁਣਵਾਈ ਸੀਗੀ ਜਿਹਦੇ ਤੇ ਹਰੇਕ ਨਿਗਾਹ ਬਣੀ ਹੋਈ ਸੀਗੀ ਕਿ ਬਈ ਸੁਪਰੀਮ ਕੋਰਟ ਕੀ ਆਰਡਰ ਪਾਸ ਕਰਦੀ ਹੈ, ਕਿਉਂਕਿ ਸੁਪਰੀਮ ਕੋਰਟ ਦੀ ਅੱਜ ਦੀ ਸੁਣਵਾਈ ਤੋਂ ਪਹਿਲਾਂ ਦੱਸਦੇ ਆ ਕਿ ਡੱਲੇਵਾਲ ਨੂੰ ਚੁੱਕਣ ਦਾ ਉੱਥੋਂ ਪੂਰਾ ਪ੍ਰੋਗਰਾਮ ਬਣ ਚੁੱਕਾ ਸੀਗਾ ਜੀ। ਪਰ ਜਦੋਂ ਸ਼ਹਿਨਸ਼ਾਹੇ ਸਤੌਜ ਆਏ, ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਮੇਰੇ ਗੱਲ ਦਾ ਫਸਤਾ ਬਣ ਜਾਏਗਾ। ਕੇਂਦਰ ਤੇ ਚਾਹੁੰਦਾ, ਹਾਲਾਂਕਿ ਹੋ ਸਕਦਾ ਕਿ ਕੇਂਦਰ ਨੇ ਹੀ ਇਹਨਾਂ ਨੂੰ ਕਿਹਾ ਹੋਵੇ ਕਿ ਕੋਈ ਗੱਲ ਨਹੀਂ, ਚੱਕ ਦਿਓ ਫੱਟਾ, ਸੁਪਰੀਮ ਕੋਰਟ ਨੇ ਤੁਹਾਨੂੰ ਕਿਹਾ ਜੇ ਇਮਦਾਦ ਚਾਹੀਦੀ ਆ ਤਾਂ ਅਸੀਂ ਤੁਹਾਨੂੰ ਇਮਦਾਦ ਦਿੰਦੇ ਆ। ਇਸੇ ਕਰਕੇ ਤਾਂ ਫਿਰ ਇੱਕ ਮੀਟਿੰਗ ਹੋਈ ਜਿਹਦਾ ਮੈਂ ਤੁਹਾਨੂੰ ਹਵਾਲਾ ਵੀ ਦਿੱਤਾ ਸੀਗਾ ਪਹਿਲਾਂ। ਇੱਕ ਮੀਟਿੰਗ ਹੋਈ ਆ, ਹਾਈ ਲੈਵਲ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਸਿਕਿਉਰਿਟੀ ਫੋਰਸਿਸ ਨੂੰ ਅਲਰਟ ਤੇ ਭੇਜਿਆ ਗਿਆ। ਉਸ ਤੋਂ ਬਾਅਦ ਫਿਰ ਤੇ ਤੁਸੀਂ ਅਖਬਾਰਾਂ 'ਚ ਹੀ ਅੱਜ ਪੜ੍ਹ ਲਓ ਸ਼ਾਇਦ, ਲੱਗੀਆਂ ਨੇ ਕਿ ਫਲਾਣੀ ਥਾਂ ਤੇ ਜੀ ਜਲ ਤੋਂ ਇਕੱਠੀਆਂ ਕਰ ਲਈਆਂ, ਫਲਾਣੀ ਥਾਂ ਤੇ 6000 ਪੁਲਸੀਆ ਇਕੱਠਾ ਕਰ ਲਿਆ। ਪਰ ਇਹ 2-3 ਦਿਨ ਪਹਿਲਾਂ ਹੀ ਕਹਿ ਲਓ ਕਿ ਗੋਂਦ ਗੁੰਦੀ ਜਾ ਚੁੱਕੀ ਸੀ। ਤਾਂ ਉਹ ਪਤਾ ਨਹੀਂ ਸੀ ਲੱਗ ਰਿਹਾ ਥੋੜਾ ਕਿ ਅਲਰਟ ਕਾਹਦੇ ਵਾਸਤੇ। ਅਲਰਟ ਤਾਂ ਹੁਣ ਇਹ ਵੀ ਹੁੰਦਾ ਨਾ ਕਿ ਕਈ ਵਾਰ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ, ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਫੋਰਸਸ ਹੁੰਦੀਆਂ ਨੇ ਉਹਨਾਂ ਨੂੰ ਅਲਰਟ ਤੇ ਰੱਖ ਦਿੱਤਾ ਜਾਂਦਾ ਹੈ। ਪਰ ਬਾਅਦ 'ਚ ਸਾਫ਼ ਹੋ ਗਿਆ ਕਿ ਉਸ ਮੀਟਿੰਗ 'ਚ ਜਿਹੜਾ ਇਹ ਅਲਰਟ ਦਿੱਤਾ ਗਿਆ, ਫੈਸਲਾ ਕੀਤਾ ਗਿਆ, ਤਾਂ ਸ਼ਾਇਦ ਇਸੇ ਕਰਕੇ ਸੀਗਾ ਕਿ ਐਕਸ਼ਨ ਕੀਤਾ ਜਾ ਸਕਦਾ। ਪਰ ਜਿਵੇਂ ਹੀ ਮਾਨ ਸਾਹਿਬ ਇੱਥੇ ਪਹੁੰਚਦੇ ਆ, ਉਹਨਾਂ ਨੇ ਸਥਿਤੀਆਂ ਨੂੰ ਫੇਰ ਦੁਬਾਰਾ ਵੇਖਿਆ ਹੋਏਗਾ, ਸਲਾਹ ਮਸ਼ਵਰਾ ਕੀਤਾ ਹੋਏਗਾ, ਤਾਂ ਕਿਤੇ ਨਾ ਕਿਤੇ ਫਿਰ ਸੁਪਰੀਮ ਕੋਰਟ 'ਚ ਜਾ ਕੇ ਜਿਹੜੀ ਇਹਨਾਂ ਦੀ ਰਣਨੀਤਿਕ ਪਹਿਲ ਕਦਮੀ ਆ ਉਹ ਸਾਫ਼ ਹੋ ਗਈ। ਇਹਨਾਂ ਦੇ ਜਿਹੜੇ AG ਸਾਹਿਬ ਆ, ਉਹਨਾਂ ਨੇ ਜਾ ਕੇ ਕਿਹਾ, ਉਹਨਾਂ ਕਿਹਾ ਜੀ ਗੱਲਾਂ ਦੋ ਹੋ ਗਈਆਂ ਵਿੱਚ। ਇੱਕ ਤੇ ਡੱਲੇਵਾਲ ਸਾਹਿਬ ਗੱਲਬਾਤ ਵਾਸਤੇ ਤਿਆਰ ਨੇ, ਕਿਉਂਕਿ ਇਹਨਾਂ ਨੇ ਕੁਝ ਆਪਣੇ ਆਫੀਸਰ ਭੇਜੇ ਸਨ, ਉਹਨਾਂ ਦੇ ਨਾਲ ਡੱਲੇਵਾਲ ਸਾਹਿਬ ਦੀ ਗੱਲਬਾਤ ਹੋਈ। ਇਹਨਾਂ ਨੇ ਕਿਹਾ ਕਿ ਇੱਕ ਤਾਂ ਉਹ ਗੱਲਬਾਤ ਵਾਸਤੇ ਤਿਆਰ ਨੇ, ਉਹ ਗੱਲਬਾਤ ਤੋਂ ਤੇ ਭੱਜ ਨਹੀਂ ਰਹੇ। ਦੂਜੀ ਗੱਲ ਇਹ ਹੈ ਸਾਹਿਬ ਕਿ ਪੰਜਾਬ ਬੰਦ ਸੀ, ਜਿਹਦੇ ਕਰਕੇ ਮੂਵਮੈਂਟ ਹੀ ਨਹੀਂ ਸੀ। ਇਸ ਕਰਕੇ ਉਹਨਾਂ ਨੂੰ ਕਿਤੇ ਇਲਾਜ ਵਾਸਤੇ ਲਿਆਂਦਾ ਜਾਂਦਾ ਐਸਾ ਸੰਭਵ ਨਹੀਂ ਸੀ। ਤਾਂ ਫਿਰ ਇਸ ਸੂਰਤ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਵੱਲੋਂ ਸਨ, ਕੀ ਸ਼ਾਇਦ ਉਹਨਾਂ ਤੋਂ ਵੀ ਪੁੱਛਿਆ ਗਿਆ, ਉਹਨਾਂ ਨੇ ਆਖਿਆ ਜੀ ਹਾਂ ਬਿਲਕੁਲ, ਜੇ ਕੋਈ ਟਾਈਮ ਦੇਣਾ ਤੁਸੀਂ ਸੋਚਦੇ ਹੋ ਤਾਂ ਮੱਚ ਬੈਟਰ ਹੈ ਜੀ, ਠੀਕ ਹੈ ਜੀ। ਤਾਂ ਫਿਰ ਸੁਪਰੀਮ ਕੋਰਟ ਨੇ ਇਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਇਸ ਬਿਹਾਫ ਤੇ ਕਿ ਪੰਜਾਬ ਬੰਦ ਸੀਗਾ ਜੀ, ਮੂਵਮੈਂਟ ਜਿਹੜੀ ਆ ਉਹ ਨਹੀਂ ਸੀ ਹੋ ਸਕਦੀ। ਤਾਂ ਹੁਣ 3 ਦਿਨਾਂ ਬਾਅਦ ਮੁੜ ਤੋਂ ਸੁਣਵਾਈ ਹੋਏਗੀ। ਤਾਂ ਕੀ ਇਹਨਾਂ 3 ਦਿਨਾਂ ਦੇ ਵਿੱਚ ਮਾਨ ਸਾਹਿਬ, ਕਿਉਂਕਿ ਮਾਨ ਸਾਹਿਬ ਜੇ ਤਾਂ ਐਕਟਿਵ ਹੋਣੇ ਹੋਏ ਤਾਂ ਮੇਰੇ ਖਿਆਲ ਦੇ ਨਾਲ ਕੱਲ ਪਰਸੋਂ ਦੇ ਵਿਚਾਲੇ ਹੋ ਜਾਣਗੇ, ਕਿਉਂਕਿ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਇਜਲਾਸ ਵੀ ਕਰਵਾਉਣਾ ਪੈਣਾ ਹੈ। ਬਿਲਕੁਲ। ਫਿਰ ਹੋ ਸਕਦਾ ਕਿ
ਡੱਲੇਵਾਲ ਸਾਹਿਬ ਦੇ ਕੋਲ ਚਲੇ ਜਾਣੇ ਮਾਨ ਸਾਹਿਬ, ਯਾਨੀ ਅੱਗੇ ਵੀ ਇਹਨਾਂ ਨੇ ਇੱਕ ਸਾਲਸੀ ਦੀ ਭੂਮਿਕਾ ਅਦਾ ਕੀਤੀ ਆ। ਹੋ ਸਕਦਾ ਕਿ ਹੁਣ ਫਿਰ ਇੱਕ ਸਾਲਸੀ ਦੀ ਭੂਮਿਕਾ ਯਾਨੀ ਇੱਕ ਤਰਿਆਕਲ ਦੀ ਭੂਮਿਕਾ ਜਿਹੜੀ ਆ ਉਹ ਅਦਾ ਕਰਦੇ ਨਜ਼ਰ ਆਉਣ, ਕਿਉਂਕਿ ਇਹਨਾਂ ਨੂੰ ਕਰਨਾ ਪਵੇਗਾ। ਇਸ ਕਰਕੇ ਜ਼ਿੰਮੇਵਾਰੀਆਂ ਇਹਨਾਂ ਤੇ ਹੈਗੀਆਂ ਨੇ, ਹੁਣ ਦੇਖਦੇ ਹਾਂ ਕਿ ਨਿਭਦੀਆਂ ਕਿਸ ਤਰ੍ਹਾਂ। ਹਾਂਜੀ, ਬਿਲਕੁਲ ਬਿਲਕੁਲ। ਤੇ ਟਰਾਂਸਪੋਰਟ ਵਿਭਾਗ ਨੇ ਮਿੰਟੂ ਜੀ ਸਾਲ 2024 ਦੇ ਦੌਰਾਨ ਇਹ ਗੱਲ ਕਹੀ ਹੈ ਕਿ ਮਾਲੀਏ ਦੇ ਵਿੱਚ ਅਸੀਂ ਤਕਰੀਬਨ 11% 10.91% ਦਾ ਵਾਧਾ ਕੀਤਾ ਜੀ। ਦੇਖੋ ਪ੍ਰਵੀਨ ਜੀ, ਜਦੋਂ ਚੀਮਾ ਸਾਹਿਬ ਬਹਿੰਦੇ ਆ ਉਹ ਵੀ ਕਹਿੰਦੇ ਆ ਕਿ ਅਸੀਂ ਇੰਨਾ ਵਾਧਾ ਕਰ ਦਿੱਤਾ ਹੈਗਾ। ਹਾਂਜੀ, ਇਹ ਹੁਣ ਲਾਲਜੀਤ ਭੁੱਲਰ ਕੋਲ ਹੈ ਜੀ ਟਰਾਂਸਪੋਰਟ ਮਹਿਕਮਾ, ਉਹ ਕਹਿੰਦੇ ਆ ਜੀ ਕਿ ਐਸਟੀਸੀ ਦਫ਼ਤਰ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਪਨਬੱਸ ਨੂੰ ਜਨਵਰੀ ਤੋਂ ਦਸੰਬਰ 2024 ਤੱਕ ਕੁੱਲ 3546 ਕਰੋੜ ਰੁਪਏ ਦੀ ਆਮਦਨ ਹੋਈ ਆ, ਜਿਹੜੀ ਕਿ ਕਹਿ ਲਓ ਕਿ ਮੁਕਾਬਲੇ ਪਿਛਲੇ ਵਿੱਤੀ ਵਰ੍ਹੇ ਦੇ ਉਹ ਇੰਨੀ ਜ਼ਿਆਦਾ ਜਿੰਨੇ ਪਰਸੈਂਟ ਤੁਸੀਂ ਲਾ ਲਏ ਆ ਨਾਲ। ਹੁਣ ਗੱਲ ਇਹ ਆ ਕਿ ਜਨਾਬ ਦੇਖੋ, ਜੇ ਇਹ ਸਭ ਕੁਝ ਹੈ ਕਿਉਂਕਿ ਅੰਕੜੇ ਠੀਕ ਆ, ਅੰਕੜੇ ਬਹੁਤ ਹੱਦ ਤੱਕ ਤਸਵੀਰ ਨੂੰ ਸਪਸ਼ਟ ਕਰ ਦਿੰਦੇ ਆ, ਪਰ ਅੰਕੜੇ ਕਈ ਵਾਰ ਕੁਝ ਸਵਾਲਾਂ ਨੂੰ ਜਨਮ ਵੀ ਦਿੰਦੇ ਨੇ ਸਾਹਿਬ। ਜੇਕਰ ਅਜਿਹਾ ਹੈ ਕਿ ਤੁਹਾਡੀ ਆਮਦਨ ਇੰਨੀ ਜ਼ਿਆਦਾ ਵੱਧ ਰਹੀ ਆ 10-12% ਦੇ ਹਿਸਾਬ ਨਾਲ, ਤੁਸੀਂ ਔਰਤਾਂ ਨੂੰ ਫ੍ਰੀ ਸਫ਼ਰ ਦੀ ਸਹੂਲੀਅਤ ਵੀ ਦੇ ਰਹੇ ਹੋ, ਤਾਂ ਫਿਰ ਅੱਜ ਇੱਕ ਅਖਬਾਰ ਨੇ ਜੋ ਬੜੀ ਜ਼ਬਰਦਸਤ ਸਟੋਰੀ ਲਿਖੀ ਆ, ਫਿਰ ਉਹ ਕੀ ਹੈ ਸਾਹਿਬ? ਕਿਉਂ 27 ਡਿਪੂ ਆ ਸਰਕਾਰੀ ਤੇ 3807 ਬੱਸਾਂ ਨੇ, ਠੀਕ ਹੈ ਜੀ, ਤੇ ਦੱਸਦੇ ਆ ਕਿ 908 ਬੱਸਾਂ ਰੂਟਾਂ ਤੇ ਹੈ ਨਹੀਂ ਸਰਕਾਰੀ। 450 ਕਰੋੜ ਦੀ ਜਿਹੜੀ ਹੈ ਨਾ ਇਹ ਸਕੀਮ ਹੈ ਜੀ, ਯਾਨੀ ਜਿਹੜੀ ਮਤਲਬ ਕਿ ਆ ਬੀਬੀਆਂ ਨੂੰ ਬੱਸ ਸਫ਼ਰ ਦੀ ਜਿਹੜੀ ਹੈ ਦਿੱਤੀ ਜਾਂਦੀ ਹੈ, ਯਾਨੀ 450 ਕਰੋੜ ਰੁਪਈਆ ਇਹ ਵੀ ਸਰਕਾਰ ਪੇ ਕਰਦੀ ਹੈ ਨਾ ਇਹਦਾ। ਤੇ ਦੱਸਦੇ ਆ ਕਿ 400 ਤੋਂ ਜ਼ਿਆਦਾ ਬੱਸਾਂ ਕੰਡਮ ਨੇ ਇਸ ਵੇਲੇ। ਜੇ ਤੁਹਾਡੇ ਕੋਲ ਇੰਨਾ ਮਾਲੀਆ ਵੱਧ ਰਿਹਾ ਹੈ, 450 ਕਰੋੜ ਰੁਪਈਆ ਸਰਕਾਰ ਵੇਲੇ ਸਿਰ ਅਦਾ ਕਰ ਰਹੀ ਹੈ, ਤੇ ਫਿਰ ਇਹ ਕਿਵੇਂ ਖਬਰਾਂ ਆ ਜਾਂਦੀਆਂ ਕਿ ਫਲਾਣੇ ਡਿਪੂ 'ਚ ਤੇ ਡੀਜ਼ਲ ਹੀ ਮੁੱਕ ਗਿਆ ਜੀ, ਫਲਾਣੀ ਥਾਂ ਤੇ ਬੱਸਾਂ ਨੂੰ ਟਾਇਰ ਨਹੀਂ ਜੁੜ ਰਹੇ ਜੀ, ਭਰਤੀਆਂ ਰੈਗੂਲਰ ਤੁਸੀਂ ਨਹੀਂ ਕੱਢ ਰਹੇ, ਤੇ 908 ਸਰਕਾਰੀ ਬੱਸਾਂ ਸਿਰਫ ਕਾਗਜ਼ਾਂ 'ਚ ਚੱਲ ਰਹੀਆਂ, ਜਦ ਕਿ ਇਹ ਦੋ ਤਰ੍ਹਾਂ ਦੀ ਮਾਰ ਹੁੰਦੀ ਆ। ਇੱਕ ਤੇ ਇਹ ਆ ਕਿ ਜਿਹੜਾ ਸਹੂਲੀਅਤ ਨੂੰ ਮਾਣ ਰਿਹਾ ਉਹ ਇਹਦੇ ਤੋਂ ਵਿਰਵਾ ਰਹਿੰਦਾ ਹੋਏਗਾ। ਦੂਸਰੀ ਗੱਲ, ਜਿਹੜਾ ਕਾਊਂਟਰ ਟਾਈਮ ਹੁੰਦਾ ਸਰ, ਹਰੇਕ ਬੱਸ ਜਾ ਕੇ ਕਾਊਂਟਰ ਤੇ ਲੱਗਦੀ ਹੈ, ਤੁਸੀਂ ਵੀ ਕਿਤੇ ਬੱਸੇ ਚੜੇ ਹੋਵੋਗੇ ਵੱਡੇ ਬੱਸ ਅੱਡੇ ਤੋਂ, ਤਾਂ ਇੱਕ ਕਾਊਂਟਰ ਹੁੰਦਾ ਕਿ ਇੱਥੋਂ ਫਰੀਦਕੋਟ, ਕੋਟਕਪੂਰਾ ਜਾਂ ਮੁਕਤਸਰ ਨੂੰ ਬੱਸਾਂ ਚੱਲਦੀਆਂ। ਉਸ ਕਾਊਂਟਰ ਦਾ ਉਹਨੂੰ ਇੱਕ ਟਾਈਮ ਕਹਿੰਦੇ ਨੇ, ਕਾਊਂਟਰ ਟਾਈਮ ਹੁੰਦਾ ਜੀ ਬੱਸ ਦਾ। ਤਾਂ ਜਿਹੜਾ ਟਾਈਮ ਮਿਸ ਹੋ ਜਾਵੇ, ਉਹ ਜਿਹੜੀ ਪਿਛਲੀ ਬੱਸ ਹੁੰਦੀ ਹੈ ਜਾਂ ਪਹਿਲਾਂ ਵਾਲੀ ਬੱਸ ਹੁੰਦੀ ਹੈ ਉਹਦੇ ਵਿੱਚ ਵੰਡਿਆ ਜਾਂਦਾ ਹੈ। ਜਦੋਂ ਨਿੱਜੀ ਬੱਸਾਂ ਨੂੰ ਪਹਿਲਾਂ ਹੀ 25-25 ਮਿੰਟ ਤੇ ਤੁਹਾਨੂੰ 9-9, 8-8, 7-7, 5-5 ਮਿੰਟ ਮਿਲਦੇ ਆ, ਤੇ ਜਿਹੜੇ ਤੁਹਾਡੇ 5 ਮਿੰਟ ਆ ਉਹ ਵੀ ਤੇ ਨਿੱਜੀ ਵਾਲਿਆਂ ਨੂੰ ਮਿਲ ਗਏ। ਸਹੀ ਹੈ, ਬਿਲਕੁਲ। ਤਾਂ ਨਿੱਜੀ ਵਾਲਿਆਂ ਨੂੰ ਤਾਂ ਫਿਰ ਦੋਹਰਾ ਫਾਇਦਾ ਹੋ ਗਿਆ ਨਾ, ਟਾਈਮ ਪਹਿਲਾਂ ਵੀ ਡਬਲ ਨੇ, ਤੇ ਉੱਤੋਂ ਤੁਹਾਡੇ ਜਿਹੜੇ 908 ਰੂਟ ਇਸ ਤਰ੍ਹਾਂ ਦੇ ਹੋਣਗੇ ਜਾਂ ਬੱਸਾਂ ਇਸ ਤਰ੍ਹਾਂ ਦੀਆਂ ਜਿੱਥੇ ਟਾਈਮ ਮਿਸ ਹੋ ਰਹੇ ਨੇ, ਫਿਰ ਕਮਾਲ ਦੀ ਗੱਲ ਹੈ। ਇਹ ਤੇ ਕੋਈ ਹੁਣ ਮੈਥ ਦਾ ਕੋਈ ਟੀਚਰ ਹੀ ਜੀ ਇਹਦਾ ਹੱਲ ਕੱਢ ਸਕਦਾ, ਮੈਂ ਤੇ ਕਮਜ਼ੋਰ ਆ ਮੈਥ ਦੇ ਵਿੱਚ। ਇਸ ਹਿਸਾਬ ਨਾਲ ਐਵਰੇਜ 10-11% ਦੇ ਹਿਸਾਬ ਨਾਲ ਜੇ ਆਮਦਨ ਵੱਧ ਰਹੀ ਆ, ਤੇ ਕੰਡਮ ਹੋਈਆਂ ਬੱਸਾਂ ਨੂੰ ਕਿਉਂ ਨਹੀਂ ਠੀਕ ਕੀਤਾ ਜਾ ਰਿਹਾ? 900 ਬੱਸ ਜਿਹੜੀ ਹੈ ਉਹ ਕਿਉਂ ਨਹੀਂ ਰੂਟ ਤੇ ਚੜ ਰਹੀ? ਇਹਨਾਂ ਸਵਾਲਾਂ ਦਾ ਜਵਾਬ ਵੀ ਤੇ ਕੋਈ ਲੈ ਕੇ ਦਵੇ ਨਾ। ਤੇ ਜਿਨ੍ਹਾਂ ਨੇ ਉਹ ਪੰਜਾਬ ਬੰਦ ਦਾ ਸਮਰਥਨ ਕੀਤਾ ਮਿੰਟੂ ਜੀ, ਉਹ ਜਥੇਬੰਦੀਆਂ ਨੇ, ਉਹਨਾਂ ਦੀਆਂ ਵੀ ਕੋਈ ਮੰਗਾਂ ਹੀ ਆ, ਤਾਂ ਹੀ ਉਹਨਾਂ ਨੇ ਕੀਤਾ। ਉਹ ਵੀ ਤਾਂ ਪਹਿਲਾਂ ਸਟਰਗਲ ਕਰ ਹੀ ਰਹੇ ਆ ਨਾ, ਜਿਹੜੇ ਪਨ ਬੱਸ ਵਾਲੇ ਆ ਜਾਂ ਪੰਜਾਬ ਰੋਡਵੇਜ਼ ਵਾਲੇ ਜਾਂ ਹੋਰ ਜਿਹੜੇ ਮਹਿਕਮੇ ਵਾਲੇ ਆ। ਉਹ ਤੇ ਗੇਟ ਰੈਲੀਆਂ ਕਰਦੇ ਨੇ ਸਰ, ਉਹ ਤੇ ਮਤਲਬ ਕਿ ਹਰੇਕ ਦੋਏ ਤੀਜੇ ਮਹੀਨੇ ਉਹਨਾਂ ਦੀ ਹੜਤਾਲ ਆ ਜਾਂਦੀ ਹੈ ਸਰ, ਕੱਚੇ ਕਾਮਿਆਂ ਦੀ ਆ ਜਾਂਦੀ ਹੈ। ਉਹਨਾਂ ਨੂੰ ਤਾਂ ਵੇਲੇ ਸਿਰ ਤਨਖਾਹਾਂ ਨਹੀਂ ਮਿਲਦੀਆਂ ਸਭ, ਅਸਲ 'ਚ ਨਾ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ। ਹਾਂਜੀ ਮਿੰਟੂ ਜੀ, ਅਸਲ ਦੇ ਵਿੱਚ ਮੈਨੂੰ ਲੱਗਦਾ ਮੋਦੀ ਸਾਹਿਬ ਨੇ ਜਾਂ ਭਾਜਪਾ ਨੇ ਇੱਕ ਕੰਮ ਸਿਖਾਤਾ ਦੂਜੀਆਂ ਸਰਕਾਰਾਂ ਨੂੰ ਵੀ, ਅੰਕੜੇ ਜੀ ਪੇਸ਼ ਕਰ ਦਿਓ ਬਸ, ਨਾ ਉਹਨਾਂ ਤੇ ਕੋਈ ਪੁੱਛਦਾ ਵਿਰੋਧੀ ਧਿਰ ਵਾਲਾ,
ਨਾ ਕੋਈ ਹੋਰ ਮਗਜ਼ ਖਪਾਈ ਕਰਕੇ ਰਾਜੀ ਆ ਅੰਕੜਿਆਂ ਦੇ ਉੱਤੇ। ਉਹ ਕਹਿੰਦੇ ਬਸ ਇੰਨੇ ਨਾਲ ਹੀ ਸੁਰਖਰੂ ਹੋ ਜਾਂਦੇ ਆ, ਇੰਨੇ % ਇੰਨੇ। ਹੁਣ ਆਮ ਮਾਤੜ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਕਿ ਕਿੰਨੇ %। ਤੁਸੀਂ ਸਿੱਧਾ ਕਹੋ ਵੀ ਸਾਲ ਦੇ ਵਿੱਚ ਸਾਨੂੰ ਇੰਨੇ ਸੌ ਕਰੋੜ ਬਣਿਆ ਜਾਂ ਇੰਨੇ ਸੌ ਕਰੋੜ ਅਸੀਂ ਵਾਧੇ ਦੇ ਵਿੱਚ ਆ। ਜੇ ਵਾਧੇ ਦੇ ਵਿੱਚ ਹੋ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਤੁਸੀਂ ਠੀਕ ਕਿਉਂ ਨਹੀਂ ਕਰਦੇ? ਠੀਕ ਕਿਉਂ ਨਹੀਂ ਕਰਦੇ? ਉਹ ਵਾਧਾ ਬਿਲਕੁਲ। ਕਿੱਥੇ ਜਾ ਰਿਹਾ? ਵਾਧਾ ਕਿੱਥੇ ਜਾਂਦਾ? ਕਿਹਦੇ ਘਰੇ ਜਾਂਦਾ? ਉਹ ਵਾਧਾ ਕਿੱਥੇ ਜਾ ਰਿਹਾ? ਵੇਲੇ ਸਿਰ ਤਾਂ ਤਨਖਾਹ ਨਹੀਂ ਦੇ ਰਹੇ ਤੁਸੀਂ। ਜੀ। ਡੀਜ਼ਲ ਤੁਹਾਡੇ ਡਿਪੂਆਂ 'ਚ ਮੁੱਕ ਜਾਂਦਾ ਜੀ। ਹੂੰ। ਮਤਲਬ ਕਿ ਇਹ ਸਮਝ ਤੋਂ ਪਰੇ ਹੈ। ਚਲੋ ਵਾਧਾ ਕੋਈ ਮਾੜੀ ਗੱਲ ਨਹੀਂ, ਮੈਂ ਨਹੀਂ ਕਹਿੰਦਾ ਕਿ ਅੰਕੜੇ ਗਲਤ ਹੋਣਗੇ, ਪਰ ਅੰਕੜਿਆਂ 'ਚੋਂ ਹੀ ਸਵਾਲ ਪੈਦਾ ਇਹ ਹੁੰਦਾ ਨਾ ਜੀ, ਕਿ ਜੀ। ਬੱਸਾਂ ਤੁਸੀਂ ਨਵੀਆਂ ਨਹੀਂ ਪਾ ਰਹੇ, ਹੂੰ। ਬੱਸਾਂ ਤੁਹਾਡੀਆਂ ਪੂਰੀਆਂ ਨਹੀਂ ਹੈ ਸਰ, ਕੰਡਮ ਬੱਸਾਂ ਤੁਹਾਡੀਆਂ ਚੱਲ ਰਹੀਆਂ ਨੇ। ਤਾਂ ਮਤਲਬ ਅਜੀਬ ਜਿਹਾ ਮਾਹੌਲ ਹੈ ਸਰ। ਇੱਥੇ ਅੰਕੜੇ ਜਿਹੜੇ ਉਹ ਸੰਤੁਸ਼ਟ ਨਹੀਂ ਕਰਦੇ ਲੋਕਾਂ ਨੂੰ, ਸਗੋਂ ਸਵਾਲ ਦੇ ਜਾਂਦੇ ਨੇ। ਹਾਂਜੀ, ਬਿਲਕੁਲ, ਬਿਲਕੁਲ। ਸੰਜੇ ਸਿੰਘ ਨੇ ਮਾਣਹਾਨੀ ਦੇ ਕੇਸ ਦੀ ਧਮਕੀ ਦਿੱਤੀ ਹੈ ਜੀ। ਦੇਖੋ ਪ੍ਰਵੀਨ ਜੀ, ਦਿੱਲੀ ਦਾ ਇਲੈਕਸ਼ਨ ਆ ਤੇ ਦਿੱਲੀ ਦੀਆਂ ਕੁਝ ਸੀਟਾਂ ਇਹੋ ਜਿਹੀਆਂ ਜਿੱਥੇ ਪੂਰਵਾਂਚਲੀ ਵੋਟ ਜਿਹੜੀ ਆ ਬਹੁਤ ਜ਼ਬਰਦਸਤ ਮਾਰ ਕਰਦੀ ਆ। ਹੂੰ। ਸੰਜੇ ਸਿੰਘ ਦੀ ਪਤਨੀ ਪੂਰਵਾਂਚਲ ਤੋਂ ਆ ਜੀ। ਤਾਂ ਇਸ ਕਰਕੇ ਇਹ ਇੱਕ ਰੌਲਾ ਖੜਾ ਹੋ ਗਿਆ, ਕਿਉਂਕਿ ਅਨੀਤਾ ਸਿੰਘ ਨੇ ਇੱਕ ਹਲਫਨਾਮਾ ਦਾਇਰ ਕੀਤਾ ਕਿ ਉਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਵੋਟਰ ਵਜੋਂ ਰਜਿਸਟਰਡ ਹਨ। ਹੂੰ। ਐਸਾ ਦਾਵਾ ਕੀਤਾ ਗਿਆ, ਯਾਨੀ ਭਾਜਪਾ ਵੱਲੋਂ। ਠੀਕ ਹੈ ਜੀ। ਅਮਿਤ ਮਾਲਵੀਆ ਇਹਨਾਂ ਦਾ ਬਹੁਤ ਤਗੜਾ IT ਹੈਡ ਕਹਿ ਲਓ ਜਾਂ ਟਰੋਲਰਾਂ ਦਾ ਜਰਨੈਲ ਹੈ, ਹੂੰ। ਤੇ ਨਾਲ ਮਨੋਜ ਤਿਵਾੜੀ। ਤਾਂ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਜਦੋਂ ਸੁਲਤਾਨਪੁਰ ਦੇ ਵਿੱਚ ਵੋਟਰ ਰਜਿਸਟਰਡ ਹੈ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਦਿੱਲੀ ਵਿੱਚ ਤਾਂ ਉਹਦੀ ਵੋਟ ਜਿਹੜੀ ਆ ਨਜਾਇਜ਼ ਹੋ ਜਾਂਦੀ, ਗੈਰ ਕਾਨੂੰਨੀ ਹੋ ਜਾਂਦੀ। ਹੁਣ ਇਹਦੇ ਤੇ ਸੰਜੇ ਸਿੰਘ ਨੇ ਕਿਹਾ ਕਿ ਸੰਸਦ ਚ ਪੂਰਵਾਂਚਲੀ ਵੋਟਰਾਂ ਦਾ ਨਾਂ ਹਟਾਉਣ ਦਾ ਉਹਨਾਂ ਨੇ ਮੁੱਦਾ ਚੁੱਕਿਆ ਸੀਗਾ, ਜਿਸ ਕਾਰਨ ਭਾਜਪਾ ਪ੍ਰਧਾਨ JP ਨੱਡਾ ਨੇ ਪੂਰਵਾਂਚਲੀ ਭਰਾਵਾਂ ਨੂੰ ਰੋਹਿੰਗਿਆ ਤੇ ਬੰਗਲਾਦੇਸ਼ੀ ਕਰਾ ਜੀ। ਤੇ ਹੁਣ ਮਤਲਬ ਕਿ ਇਹ ਅਜਿਹਾ ਕਰ ਰਹੇ ਆ ਕਿ ਇਹਨਾਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਤੇ ਵੋਟਰ ਸੂਚੀ ਚੋਂ ਮੇਰੀ ਪਤਨੀ ਦਾ ਨਾਂ ਕਟਵਾਉਣ ਦਾ ਯਤਨ ਕੀਤਾ ਜਾ ਰਿਹਾ। ਜੀ, ਜੀ। ਤੇ ਜੇ ਇਹ ਨਾ ਹਟੇ, ਕਿਉਂਕਿ ਵੈਬਸਾਈਟ ਤੇ ਨਾ ਦੇਖਿਆ ਜਾ ਸਕਦਾ ਹੈ, ਜੇ ਨਾ ਹਟੇ ਤੇ ਫਿਰ ਮੈਂ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਉਹ ਕਰੂੰਗਾ। ਇਧਰ ਮਨੋਜ ਤਿਵਾੜੀ ਨੇ ਦੋਸ਼ ਨਕਾਰਿਆ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਦਿੱਲੀ 'ਚ ਬੰਗਲਾਦੇਸ਼ੀ ਘੁਸਪੈਠੀਆਂ ਤੇ ਰੋਹਿੰਗਿਆ ਨੂੰ ਵੋਟਰ ਵਜੋਂ ਰਜਿਸਟਰਡ ਕੀਤੇ ਜਾਣ ਦੀ ਜਿਹੜੀ ਹੈ ਨਾ ਜਾਂਚ ਮੰਗੀ ਆ, ਜਿਸ ਨੂੰ ਉਪ ਰਾਜਪਾਲ VK ਸਕਸੇਨਾ ਨੇ ਸਹਿਮਤੀ ਦਿੱਤੀ ਹੈ। ਠੀਕ ਹੈ ਨਾ ਜੀ, ਨਾ ਕਿ ਅਸੀਂ ਇਹਨਾਂ ਨੂੰ ਪੂਰਵਾਂਚਲੀਆਂ ਨੂੰ ਕਿਹਾ। ਆ ਗਈ ਨਾ ਗੱਲ ਉੱਥੇ ਮੈਂ ਜੋ ਤੁਹਾਨੂੰ ਕਿਹਾ ਕਿ ਪੂਰਵਾਂਚਲੀ ਵੋਟ ਦਾ ਰੌਲਾ ਹੈ। ਦਰਅਸਲ ਕੀ ਹੈ ਕਿ ਪੂਰਵਾਂਚਲੀ ਵੋਟ ਜਿਹੜੀ ਹੈ ਨਾ, ਤੁਹਾਨੂੰ ਯਾਦ ਹੋਏਗਾ, ਮੈਂ ਇੱਕ ਮਿਸਾਲ ਦੇ ਦਿੰਦਾ, ਯਾਦ ਰਹਿ ਜਾਂਦੀਆਂ ਨੇ ਗੱਲਾਂ। ਜਿਹੜੀ ਇਹਨਾਂ ਦੀ ਹਨੇਰੀ ਸੀ ਪਿਛਲੇ ਇਲੈਕਸ਼ਨ ਤੇ, ਤੁਹਾਨੂੰ ਯਾਦ ਹੋਣਾ। ਹੁਣ ਇਹ ਗੂਗਲ ਕਰੋ, ਇੱਕ ਛੋਟਾ ਜਿਹਾ ਤੁਹਾਨੂੰ ਟਾਸਕ ਦਿੰਦਾ, ਗੂਗਲ ਕਰੋ ਕਿ ਮਨੀਸ਼ ਸਿਸੋਦੀਆ ਜੀ ਲਾਸਟ ਵਿਨ ਮਾਰਜਨ ਕੱਢੋ ਜੀ। ਕੜਕ ਹੋ ਗਈ ਨਾ। ਹਾਂਜੀ, ਹਾਂਜੀ। ਉਹ ਮਾਰਜਨ ਗਿਣਿਓ, ਤੁਸੀਂ ਦੱਸੋ ਦੋਸਤ, ਆਡੀਅנס ਨੂੰ ਦੱਸਿਓ ਕਿੰਨਾ ਮਾਰਜਨ। ਜੀ, ਜੀ। ਹਨੇਰੀ ਦੇ ਵਿੱਚ ਉਹ ਮਤਲਬ ਕਿ ਕੁਝ ਲਾ ਲਓ ਕਿ ਕੋਈ 2-4 ਹਜ਼ਾਰ ਦੇ ਵਿਚਾਲੇ ਹੋਗਾ, ਮੇਰਾ ਅੰਦਾਜ਼ਾ ਹੈ। ਜਿਹੜੀ ਲਾਸਟ ਚੋਣ ਮਨੀਸ਼ ਸਿਸੋਦੀਆ ਨੇ ਜਿੱਤੀ ਸੀਗੀ 2020 ਵਾਲੀ ਜਿਹੜੀ 2020 ਵਾਲੀ ਹੋ ਗਈ ਨਾ, 25 ਤੋਂ ਹੁਣ ਗਾਹ ਹੋਣੀ ਹੈ। ਬੜੇ ਮਾਮੂਲੀ ਜਿਹੇ ਫਰਕ ਨਾਲ ਜਿੱਤੇ ਸੀ ਉਹ। ਹਾਂਜੀ, ਤੁਸੀਂ ਦੇਖੋ। ਹਾਂਜੀ। ਤੇ ਗੱਲ ਇਹ ਆ ਕਿ ਇਹਦਾ ਵੱਡਾ ਕਾਰਨ ਪਤਾ ਕੀ ਸੀ? ਹਾਂਜੀ, ਇਹਦਾ ਵੱਡਾ ਕਾਰਨ ਪੂਰਵਾਂਚਲੀ ਵੋਟ ਸੀ ਕਿ ਐਡੀ ਤਗੜੀ ਨੇਰੀ ਚ ਮਨੀਸ਼ ਸਿਸੋਦੀਆ ਵਰਗੇ ਲੀਡਰ ਦੀਆਂ ਚੀਕਾਂ ਪਵਾਤੀਆਂ ਸੀ, ਸ਼ਾਇਦ ਪੜਪੜਗੰਜ ਤੋਂ। ਜੀ, ਜੀ, ਬਿਲਕੁਲ, ਬਿਲਕੁਲ। ਕਿਉਂ? ਪੂਰਵਾਂਚਲੀ ਵੋਟ ਜਿਹੜੀ ਉਹ ਭਾਜਪਾ ਨੂੰ ਭੁਗਤਦੀ ਹੈ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਇਹ ਮੁੱਦਾ ਤਾਂ ਹੀ ਚੁੱਕ ਰਿਹਾ ਕਿ ਇਹਨਾਂ ਨੇ ਪੂਰਵਾਂਚਲੀਆਂ ਨੂੰ ਰੋਹਿੰਗਿਆ ਤੇ ਬੰਗਲਾਦੇਸ਼ੀ ਕਿਹਾ ਤੇ ਉਹ ਬਦਲੇ ਚ ਸਫਾਈ ਦੇ ਰਿਹਾ। ਸੋ ਇਹ ਮਾਮਲਾ ਇੱਥੇ ਜਾ ਕੇ ਖੜਦਾ। ਸੋ ਇਸ ਕਰਕੇ ਤੁਹਾਨੂੰ ਥੋੜੀ ਜਿਹੀ ਤਕਲੀਫ ਦਿੱਤੀ ਹੈ ਤਾਂ ਕਿ ਸਥਿਤੀ ਸਪਸ਼ਟ ਹੋ ਜਾਵੇ ਕਿ ਵੋਟਾਂ ਦਾ ਰੌਲਾ ਕਿਹਦਾ ਹੁੰਦਾ ਹੈ। ਨੇਗੀ ਸਾਹਿਬ ਇਹਨਾਂ ਦੇ ਨੇੜੇ ਸੀਗੇ, ਇਹਨਾਂ ਨੂੰ 59,000 ਵੋਟਾਂ ਮਿਲੀਆਂ, ਉਹ 66,000 ਤੋਂ ਉੱਪਰ ਲੈ ਗਏ ਸੀ ਵੋਟਾਂ। ਹਾਂਜੀ, 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 ਮਾਫ ਕਰਨਾ, 69,000 69 ਜਿਹੜੀ
69,000 ਇਹਨਾਂ ਨੂੰ 69,000 ਕੁਛ ਮਿਲੀਆਂ ਸੀ, ਉਹ 66 ਨੇਗੀ ਹਾਂਜੀ, ਨੇਗੀ ਸਾਹਿਬ ਉਹ ਹਾਂਜੀ ਹਾਂਜੀ ਮੈਂ ਤੁਹਾਨੂੰ ਅੰਦਾਜ਼ਾ ਦਿੱਤਾ ਕਿ 2 ਤੋਂ 4,000 ਨੇਗੀ ਸਾਹਿਬ ਪ੍ਰਵੰਚਲੀਏ ਸੀਗੇ। ਉਹ ਵੋਟ ਬਿਲਕੁਲ ਉਹਨਾਂ ਨੂੰ ਪਾਉਂਦੇ ਸੀ ਜੀ। ਹਾਂਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਸਰ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ, ਖਾਸ ਤੌਰ ਤੇ ਲੰਘੇ ਸਾਲ ਦੇ ਵਿੱਚ 2024 ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਪੋਲੀਟੀਕਲੀ, ਸੋਸ਼ਲੀ ਤੇ ਧਾਰਮਿਕ ਤੌਰ ਦੇ ਉੱਤੇ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਖਿੱਚਿਆ। ਰਾਜਸੀ ਘਟਨਾਵਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਸੰਖੇਪ ਦੇ ਵਿੱਚ ਹੀ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਦੇ ਵਿੱਚ ਕਹਿ ਲਓ ਜਾਂ ਉਹਨਾਂ ਦੇ ਬੰਦਿਆਂ ਦੀ ਆਪ ਜੋ ਸੋਸ਼ਲ ਮੀਡੀਆ ਤੇ ਵਿਚਰਨ ਦਾ ਜਿਹੜਾ ਤਰੀਕਾਕਾਰ ਹੈ, ਉੱਥੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਪੇਸ਼ ਕਰਦੇ ਨੇ। ਖੈਰ 2024 ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵਾਪਰੀ ਕਿ ਜਿਹੜਾ ਸੁਖਬੀਰ ਬਾਦਲ ਇਹ ਕਹਿਣਾ ਹੁੰਦਾ ਸੀਗਾ ਕਿ ਪਾਰਟੀਆਂ ਕਦੇ ਵੀ ਪੰਥਕ ਰਹੁ ਰੀਤਾਂ ਦੇ ਮੁਤਾਬਕ ਨਹੀਂ, ਪਾਰਟੀਆਂ ਨੂੰ ਸੀਓ ਵਾਂਗ ਚਲਾਇਆ ਜਾਂਦਾ ਹੈ, ਖਾਸ ਕਰਕੇ ਅਕਾਲੀ ਦਲ ਨੂੰ ਸੀਓ ਵਾਂਗ ਹੀ ਮੈਨੇਜ ਕੀਤਾ ਜਾਂਦਾ ਹੈ, ਸੀਓ ਵਾਂਗ ਹੀ ਸਿਆਸੀ ਜਿਹੜੇ ਹੱਥ ਠੋਕੇ ਹੁੰਦੇ ਨੇ ਉਹ ਪੈਦਾ ਕੀਤੇ ਜਾਂਦੇ ਨੇ, ਸੀਓ ਵਾਂਗ ਫੈਸਲੇ ਤੇ ਸੀਓ ਦਾ ਹੀ ਮੁਹਾਂਦਰਾ ਉਹ ਕੀਤਾ ਜਾਂਦਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇਸ ਤਰ੍ਹਾਂ ਦਾ ਜਿਹੜਾ ਤੱਪੜਾਂ ਦੇ ਉੱਤੇ, ਟਾਟਾਂ ਦੇ ਉੱਤੇ, ਪੰਗਤਾਂ ਦੇ ਵਿੱਚ ਬਹਿ ਕੇ ਮਤੇ ਪਾ ਕੇ ਆਪਣੇ ਜਿਹੜੇ ਫੈਸਲੇ ਲੈਣ ਵਾਲਾ ਸ਼੍ਰੋਮਣੀ ਅਕਾਲੀ ਦਲ, ਉਹ ਕਦੋਂ ਇੱਕ ਪਾਰਟੀ ਦੇ ਵਿੱਚ ਤਬਦੀਲ ਹੋ ਗਿਆ ਤੇ ਕਦੋਂ ਦਫ਼ਤਰ ਚੰਡੀਗੜ੍ਹ ਚਲਾ ਗਿਆ ਅੰਮ੍ਰਿਤਸਰ ਤੋਂ, ਇਹ ਲੋਕਾਂ ਨੂੰ ਪਤਾ ਵੀ ਨਹੀਂ ਲੱਗਿਆ। ਸੁਖਬੀਰ ਬਾਦਲ ਨੇ ਇਹ ਆਪਣੇ ਇਸ ਜਲਵੇ ਨਾਲ 2012 ਦੇ ਵਿੱਚ ਸਰਕਾਰ ਇੱਕ ਵਾਰ ਫਿਰ ਤੋਂ ਬਣਾ ਲਈ। ਉਹਨਾਂ ਨੂੰ ਲੱਗਿਆ ਕਿ ਨਵੀਂ ਚੀਜ਼ ਹੈ, ਨਵੀਆਂ ਸਾਰਾ ਕੁਛ ਹੈ ਤੇ ਆਪਾਂ ਇਹ ਕਰ ਲਾਂਗੇ। ਪਰ 2012 ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਇਹ ਜਿਹੜਾ ਧੜਾ ਇੰਨਾ ਕੁ ਓਵਰ ਕੌਨਫੀਡੈਂਟ ਹੋ ਗਿਆ ਕਿ ਪੰਜਾਬ ਦੇ ਵਿੱਚ ਕੋਈ ਗੱਲ ਕਰਨ ਵਾਲਾ, ਹੱਕ ਸੱਚ ਦੀ ਗੱਲ ਕਰਨ ਵਾਲਾ, ਉਹਦੇ ਤੇ ਪਰਚਾ, ਕੋਈ ਪੱਤਰਕਾਰ ਆ ਉਹ ਕੋਈ ਸੱਚਾਈ ਕਰਦਾ ਉਹਦੇ ਤੇ ਪਰਚਾ, ਕੋਈ ਪੱਤਰਕਾਰ ਆ ਗਰਾਊਂਡ ਤੋਂ ਕਵਰ ਕਰਦਾ ਉਹਦੇ ਮਗਰ ਆਪਦੀ ਕੋਈ ਜਿਹੜੀ CID ਲਾ ਦੇਣੀ ਜਾਂ ਕੁਛ ਹੋਰ ਲਾ ਦੇਣਾ, ਚੈਨਲ ਕੋਈ ਗੱਲ ਕਰਦਾ ਉਹਨੂੰ ਕੇਬਲ ਤੋਂ ਬੰਦ ਕਰਾ ਦੇਣਾ, ਕੋਈ ਹੋਰ ਕੋਈ ਕਾਰੋਬਾਰ ਕਰਦਾ ਟਰਾਂਸਪੋਰਟ ਦਾ ਉਹਨੂੰ ਉਸ ਹਿਸਾਬ ਨਾਲ ਨਜਿੱਠ ਲੈਣਾ, ਕੋਈ ਢਾਬੇ ਹੋਟਲ, ਮਤਲਬ ਕਿ ਉਹ ਕਿਹੜੀ ਚੀਜ਼ ਆ ਜਿਹੜੇ ਸਿਆਸੀ ਤੌਰ ਤੇ ਇਲਜ਼ਾਮ ਇਸ ਪਰਿਵਾਰ ਨੇ ਨਹੀਂ ਚੱਲੇ। ਉਸ ਤੋਂ ਵੀ ਅਗਲੀ ਗੱਲ ਕਿ ਇਹ ਸਾਰਾ ਕੁਛ ਮੇਰੇ ਹੱਥ ਦੇ ਵਿੱਚ ਤੇ ਮੈਂ ਜੋ ਕਰੂੰਗਾ ਉਹ ਸਹੀ ਹੋਊਗਾ। ਗੱਲਾਂ ਇੱਥੋਂ ਤੱਕ ਚਲੀਆਂ ਗਈਆਂ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਵੀ ਜਥੇਦਾਰ ਸਾਹਿਬਾਨ ਨੂੰ ਘਰੇ ਸੱਦ ਕੇ ਦਵਾਈ ਗਈ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਕਿ ਨਹੀਂ ਇਹ ਤਾਂ ਹੋਇਆ ਹੀ ਨਹੀਂਗਾ, ਇਹ ਤਾਂ ਤੁਸੀਂ ਜਾਣ ਬੁੱਝ ਕੇ ਬਾਦਲ ਪਰਿਵਾਰ ਨੂੰ ਬਦਨਾਮ ਕਰਦੇ ਆ। ਬਾਈਬਲ ਕਲਾਂ ਗੋਲੀ ਚੱਲ ਗਈ, ਉਹਦੇ ਉਸ ਮਾਮਲੇ ਵਿੱਚ ਵੀ ਕਿਹਾ ਗਿਆ ਕਿ ਇਹ ਤਾਂ ਤੁਸੀਂ ਲੋਕਾਂ ਨੂੰ ਬਦਨਾਮ ਕਰਦੇ ਆ। ਸਿੱਖਾਂ ਨੇ ਕਿਹਾ ਕਿ ਸਮੇਤ ਸੈਣੀ ਨੂੰ DGP ਨਾ ਲਾਓ ਬਾਦਲ ਸਾਹਿਬ, ਇਹ ਗਲਤ ਆ। ਕਹਿੰਦੇ ਨਹੀਂ ਤੁਹਾਨੂੰ ਨਹੀਂ ਪਤਾ। ਉਮਰਾ ਨੰਗਲ, ਹੋਰ ਕਿੰਨੇ ਮਾਮਲੇ ਨੇ, ਮਤਲਬ ਪੋਟਾਂ ਤੇ ਗਿਣੇ ਜਾ ਸਕਦੇ ਆ। ਕਿਸੇ ਵੀ ਇੱਕ ਗੱਲ ਤੇ ਸੁਖਬੀਰ ਸਿੰਘ ਬਾਦਲ ਨੇ ਕਦੇ ਗੌਰ ਕਰਨ ਦੀ ਖੇਚਲ ਹੀ ਨਹੀਂ ਕੀਤੀ। ਸਿੱਟਾ ਕੀ ਹੋਇਆ ਕਿ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਜਾਂ ਉਧਰ ਪੰਜਾਬ ਦੇ ਵਿੱਚ ਵਸਦਾ ਜਿਹੜਾ ਸਿੱਖ ਸੀ, ਉਹਦਾ ਸੀਨਾ ਜਿਹੜਾ ਸੀ ਉਹ ਛੱਲੀ ਹੋ ਗਿਆ। ਉਹ ਜਜ਼ਬਾਤੀ ਤੌਰ ਤੇ ਜਾਂ ਉਹ ਇਹ ਕਹਿ ਲਓ ਕਿ ਉਹ ਇਸ ਪਰਿਵਾਰ ਦੇ ਨਾਲੋਂ ਜਾਂ ਇਸ ਸਿਆਸਤ ਦੇ ਨਾਲੋਂ ਇੰਨਾ ਕੁ ਉਹਦਾ ਮੋਹ ਭੰਗ ਹੋ ਗਿਆ ਕਿ ਉਹਨੂੰ ਲੱਗਿਆ ਕਿ ਹੁਣ ਸ਼ਾਇਦ ਕੋਈ ਕਲਾ ਹੀ ਵਰਤੂਗੀ ਤੇ ਉਸ ਤੋਂ ਬਾਅਦ ਹੀ ਨਿਆਂ ਹੋਊਗਾ, ਅਸੀਂ ਤਾਂ ਨਿਆਂ ਲੈ ਕੇ ਦੇਖ ਲਿਆ। ਕਿਉਂਕਿ ਬੰਦਾ ਕੀ ਹੈ, ਵੱਧ ਤੋਂ ਵੱਧ ਇੱਕ ਗੱਲ ਦੇ ਉੱਤੇ ਇਤਰਾਜ਼ ਜਤਾ ਸਕਦਾ, ਪ੍ਰੋਟੈਸਟ ਕਰ ਸਕਦਾ। ਇਤਰਾਜ਼ ਜਤਾਇਆ, ਪਰਚਾ ਪੈ ਗਿਆ, ਪ੍ਰੋਟੈਸਟ ਕੀਤਾ, ਗੋਲੀ ਚੱਲ ਗਈ। ਸਰਬੱਤ ਖਾਲਸਾ ਇਹਨਾਂ ਨੇ ਹੋਣ ਨਹੀਂ ਦਿੱਤਾ ਚੱਬੇ ਵਾਲਾ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ, ਮੈਂ ਇਹਨਾਂ ਚੀਜ਼ਾਂ ਨੂੰ ਕਿਉਂ ਜੋੜ ਰਿਹਾ ਜਾਂ ਕਿਉਂ ਲਿੰਕ ਕਰ ਰਿਹਾ, ਕਿਉਂਕਿ 2024 ਦੇ ਵਿੱਚ ਇੱਕ ਮਰਹਲਾ, ਇੱਕ ਪਲ ਅਜਿਹਾ ਆਇਆ ਜਦੋਂ ਉਹ ਜਿਹੜੇ ਸਿੱਖ ਦੀ ਮੈਂ ਗੱਲ ਕਰਦਾ, ਇੱਕ ਪਾਤਰ ਦੀ ਮੈਂ ਗੱਲ ਕਰਦਾ, ਤਾਂ ਉਹਨੂੰ ਲੱਗਿਆ ਕਿ ਉਹਦੀਆਂ ਜਿਹੜੀਆਂ ਸਾਰੇ ਜ਼ਖਮ ਸੀ ਉਹਨਾਂ ਦੇ ਉੱਤੇ ਮਲਹਮ ਲੱਗੀ ਹੈ। ਉਹਨੂੰ ਲੱਗਿਆ ਕਿ ਜਿਹੜੀਆਂ ਪਿਛਲੇ ਦਹਾਕਿਆਂ ਤੋਂ ਜਿਹੜੀਆਂ ਚੀਜ਼ਾਂ ਬੀਤ ਰਹੀਆਂ ਸਨ, ਉਸ ਮਾਮਲੇ ਦੇ ਵਿੱਚ ਉਹਨੂੰ ਨਿਆਂ ਮਿਲਿਆ। ਉਹ ਨਿਆਂ ਕਿੱਥੋਂ ਮਿਲਿਆ? ਉਹ ਨਿਆਂ ਮਿਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ, ਜਦੋਂ ਇਹ ਕਿਹਾ ਗਿਆ ਕਿ ਹਾਂਜੀ ਤੁਸੀਂ ਦੱਸੋ ਕਿ ਤੁਸੀਂ ਵਾਕਈ ਬਾਈਬਲ ਕਲਾਂ ਦੇ ਵਿੱਚ ਗੋਲੀ ਚਲਾਈ ਹੈ। ਉਹ ਕਹਿੰਦਾ ਜੀ ਹਾਂਜੀ। ਤੁਸੀਂ ਸਿੱਖਾਂ ਦੇ ਮੁੰਡਿਆਂ ਨੂੰ ਮਾਰਨ ਵਾਲਿਆਂ ਨੂੰ ਉਹ ਚੌਦੇ ਦੇ ਕੇ ਨਵਾਜ਼ਿਆ? ਸੁਖਬੀਰ ਬਾਦਲ ਕਹਿ ਰਿਹਾ ਹਾਂਜੀ। ਮਤਲਬ ਸਾਰੀਆਂ ਗੱਲਾਂ ਦੇ ਉੱਤੇ ਇਹ ਸਾਰਾ ਕੁਛ ਵਾਪਰਿਆ, ਸਾਰੀਆਂ ਗੱਲਾਂ ਦੇ ਉੱਤੇ ਸਹਿਮਤੀ ਸੁਖਬੀਰ ਬਾਦਲ ਨੇ ਦਿੱਤੀ ਤੇ ਉਸ ਤੋਂ ਬਾਅਦ ਉਹਨੂੰ ਤਨਖਾਹ ਲਾਈ ਗਈ। ਇਸ ਤਨਖਾਹ ਦੇ ਵਿੱਚ ਸੁਖਬੀਰ ਬਾਦਲ ਤੇ ਗੋਲੀ ਚੱਲਦੀ ਆ। ਨਰੈਣ ਸਿੰਘ ਚੌੜਾ ਨੂੰ ਗੋਲੀ ਚਲਾਉਣ ਤੋਂ ਬਾਅਦ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਆਉਂਦੀਆਂ, ਪਰ ਉਹ ਮਤਾ ਵਾਪਸ ਲੈ ਲਿਆ ਗਿਆ। ਤਾਜ਼ਾ ਖਬਰਾਂ ਦੇ ਮੁਤਾਬਕ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ। 17 ਨਵੰਬਰ ਨੂੰ ਵਿਵਾਦਾਂ ਦੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਹਾਲਾਂਕਿ ਅਸਤੀਫਾ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। 2 ਦਸੰਬਰ ਨੂੰ ਅਗਲੀ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਸਾਲ 2015 ਦੇ ਵਿੱਚ ਜਿਹੜੇ ਆਗੂ ਕੈਬਨਿਟ ਮੰਤਰੀ ਰਹੇ, ਮੈਂਬਰ ਰਹੇ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਲਾਈ ਗਈ। ਇਸੇ ਦੌਰਾਨ ਸੂਬੇ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰੇ ਕੌਮ ਖਿਤਾਬ ਵਾਪਸ ਲੈ ਲਿਆ ਗਿਆ। ਇਹ ਫਖਰੇ ਕੌਮ 5 ਦਸੰਬਰ 2011 ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ। 4 ਦਸੰਬਰ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਬਾਹਰ ਸੁਖਬੀਰ ਬਾਦਲ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ।
ਇਹ ਹਮਲਾ ਉਦੋਂ ਹੋਇਆ ਜਦੋਂ ਉਹ ਧਾਰਮਿਕ ਸਜ਼ਾ ਭੁਗਤ ਰਹੇ ਸਨ। ਇਸ ਹਮਲੇ ਤੋਂ ਬਾਅਦ ਨਰਾਇਣ ਸਿੰਘ ਚੌੜਾ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਜਿਹੜਾ ਬੰਦਾ ਸਿਆਸੀ ਸਟੇਜਾਂ ਤੋਂ ਇਹ ਗੱਲ ਕਹਿਣਾ ਹੁੰਦਾ ਸੀ, ਸਟੇਜਾਂ ਤੋਂ, ਕਿ ਰਾਜ ਕਰਾਂਗੇ 25 ਸਾਲ, 2012 ਦੇ ਵਿੱਚ ਦੁਬਾਰਾ ਸਰਕਾਰ ਬਣਾਈ, 2014 ਦੇ ਵਿੱਚ ਮੋਦੀ ਸਾਹਿਬ ਆ ਗਏ, 2017 ਦੇ ਵਿੱਚ ਉਸ ਬੰਦੇ ਦੇ ਫੈਸਲਿਆਂ ਕਰਕੇ, ਉਹ ਤੋਂ ਲੋਕਾਂ ਦਾ ਮੋਹ ਭੰਗ ਹੋਣ ਕਰਕੇ, ਉਹਦੇ ਲਈ ਕੁਝ ਹੋਰ ਫੈਸਲਿਆਂ ਕਰਕੇ ਅਕਾਲੀ ਦਲ ਆਪੋਜੀਸ਼ਨ ਪਾਰਟੀ ਦੇ ਵਿੱਚ ਵੀ ਨਹੀਂ ਸੀ। ਉਹ ਅਕਾਲੀ ਦਲ ਜਿਹੜਾ ਕਦੇ ਖੇਤਰੀ ਪਾਰਟੀ ਦੇ ਤੌਰ ਤੇ ਸਭ ਤੋਂ ਮਜ਼ਬੂਤ ਪਾਰਟੀ ਸੀ, 2017 ਦੀ ਵਿਧਾਨ ਸਭਾ ਦੇ ਵਿੱਚ ਉਹ ਵਿਰੋਧੀ ਧਿਰ ਵੀ ਨਹੀਂ ਸੀ। 2019 ਦਾ ਜਿਹੜਾ ਇਲੈਕਸ਼ਨ ਸੀ ਉਹਦੇ ਵਿੱਚ ਉਹਨਾਂ ਦੇ ਸਿਰਫ 2 ਮੈਂਬਰ ਪਾਰਲੀਮੈਂਟ ਰਹਿ ਗਏ ਸਨ, ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਤੇ 2022 ਦਾ ਜਿਹੜਾ ਵਿਧਾਨ ਸਭਾ ਇਹਦੇ ਵਿੱਚ ਇਹਨਾਂ ਦੇ ਸਿਰਫ 3 ਮੈਂਬਰ ਜਿਹੜੇ ਵਿਧਾਨ ਸਭਾ ਦੇ ਮੈਂਬਰ ਰਹਿ ਗਏ ਸਨ, ਗੁਰਨੀਵ ਕੌਰ ਮਜੀਠੀਆ, ਮਨਪ੍ਰੀਤ ਸਿੰਘ ਯਾਲੀ ਤੇ ਇੱਕ ਹੋਰ ਡਾਕਟਰ ਸੁਖਵਿੰਦਰ ਸੁੱਖੀ। ਸਿਰਫ 3। ਅਕਾਲੀ ਦਲ ਦਹਾਈ ਦਾ ਅੰਕੜਾ ਵੀ ਨਹੀਂ ਪਾਰ ਕਰ ਸਕਿਆ। 2024 ਆਉਂਦਿਆਂ ਇਲੈਕਸ਼ਨ ਦੇ ਵਿੱਚ ਪਹਿਲੀ ਵਾਰ, ਇਹ ਪੰਜਾਬ ਦੇ ਇਤਿਹਾਸ ਦੇ ਨਹੀਂ, ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ ਅਕਾਲੀ ਦਲ ਦੇ 13 ਦੇ ਵਿੱਚੋਂ 10 ਮੈਂਬਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। 10 ਮੈਂਬਰਾਂ ਦੀਆਂ, ਮਤਲਬ 10 ਜਿਹੜੇ ਉਹਨਾਂ ਦੇ ਉਮੀਦਵਾਰ ਸੀਗੇ। ਇੱਕ ਸੀਟ ਜਿੱਤੀ ਉਹਨਾਂ ਨੇ ਬਠਿੰਡੇ ਵਾਲੀ, ਹਰਸਿਮਰਤ ਕੌਰ ਬਾਦਲ ਦੇ ਰੂਪ ਦੇ ਵਿੱਚ। ਬਾਕੀ 12 ਸੀਟਾਂ ਤੇ, ਇੱਕ ਸੀਟ ਦੇ ਉਹ ਦੂਜੇ ਨੰਬਰ ਤੇ ਆਏ ਨੇ, ਬਾਕੀ 10 ਸੀਟਾਂ ਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। 6 ਸੀਟਾਂ ਜਿਨ੍ਹਾਂ ਦੇ ਵਿੱਚ ਖਡੂਰ ਸਾਹਿਬ ਦੀ ਵੀ ਹੈ, ਜਿਨ੍ਹਾਂ ਦੇ ਵਿੱਚ ਸੰਗਰੂਰ ਦੀ ਵੀ ਹੈ, ਹੋਰ ਵੀ ਨੇ, ਵਿਰਸਾ ਸਿੰਘ ਵਲਟੋਆ ਵੀ ਉਹਨਾਂ ਦੇ ਵਿੱਚ, ਉਹਨਾਂ ਉਮੀਦਵਾਰਾਂ ਦੇ ਵਿੱਚ ਆਉਂਦਾ। ਉਹ 1 ਲੱਖ ਵੋਟ ਨਹੀਂ ਲਿਜਾ ਸਕੇ। 1 ਲੱਖ ਵੋਟ 6 ਸੀਟਾਂ ਦੇ ਉੱਤੇ ਅਕਾਲੀ ਦਲ 1 ਲੱਖ ਵੋਟ ਵੀ ਨਹੀਂ ਲਿਜਾ ਸਕਿਆ। ਉਹ ਅਕਾਲੀ ਦਲ ਜਿਹੜਾ ਇੰਦਰਾ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦਾ ਸੀ, ਉਹ ਅਕਾਲੀ ਦਲ ਜਿਹੜਾ ਫੈਡਰਲਿਜ਼ਮ ਦੀ ਗੱਲ ਕਰਦਾ ਸੀ, ਜਿਹੜਾ ਸੰਘੀ ਢਾਂਚੇ ਦੀ ਵਕਾਲਤ ਕਰਦਾ ਸੀ, ਉਹਦੇ ਕੋਲੇ ਉਹਦੇ ਬੰਦੇ, ਉਹਦੇ ਉਮੀਦਵਾਰ 6 ਸੀਟਾਂ ਦੇ ਉੱਤੇ 1 ਲੱਖ ਵੋਟ ਵੀ ਨਹੀਂ ਲਿਜਾ ਸਕੇ। ਚੰਡੀਗੜ੍ਹ ਜਿਹੜੀ ਰਾਜਧਾਨੀ ਲੈਣ ਦੇ ਲਈ ਉਹ ਪ੍ਰੋਟੈਸਟ ਕਰਦੇ ਰਹੇ, ਉਹ ਜੇਲ੍ਹਾਂ ਕੱਟਦੇ ਰਹੇ, ਉੱਥੇ ਉਹਨਾਂ ਨੇ ਲੋਕ ਸਭਾ ਦਾ ਉਮੀਦਵਾਰ ਨਹੀਂ ਦਿੱਤਾ। ਉਸ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਹੋਈ, ਉਹਨਾਂ ਨੇ ਆਪਣੇ ਜਿਹੜਾ ਤੱਕੜੀ ਚੋਣ ਨਿਸ਼ਾਨ ਦਾ ਉਮੀਦਵਾਰ ਸੀ, ਉਸ ਉਮੀਦਵਾਰ ਦੇ ਨਾਲ ਉਲਟ ਜਾ ਕੇ, ਕਿਉਂਕਿ ਉਹਨਾਂ ਨਾਲ ਬਸਪਾ ਨਾਲ ਗੱਠਜੋੜ ਹੋ ਗਿਆ ਸੀ, ਉਹਦੇ ਉਲਟ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ। ਸੋ ਇਹ ਅਕਾਲੀ ਦਲ ਦਾ ਇਤਿਹਾਸ ਹੈ। ਬਾਹਰਲੇ ਮੁਲਕਾਂ ਦੇ ਲੋਕ, ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਆ, ਪੰਜਾਬੀ ਰੇਡੀਓ ਐਸੇ ਦੇ ਉੱਤੇ ਜਦੋਂ 2010-12 ਦੇ ਵਿੱਚ ਇਹਨਾਂ ਆਪ ਹੁਦਰੀਆਂ ਦਾ, ਇਹਨਾਂ ਦਾ ਵਿਰੋਧ ਹੁੰਦਾ ਸੀਗਾ, ਤਾਂ ਲੋਕ ਕਹਿੰਦੇ ਸੀਗੇ ਕਿ ਨਹੀਂ, ਤੁਸੀਂ ਪੰਥ ਵਿਰੋਧੀ ਆ, ਤੁਸੀਂ ਦੁਸ਼ਮਣ ਆ, ਉਹ ਬੰਦਾ ਵਧੀਆ ਕਰ ਰਿਹਾ। ਅੱਜ 12 ਸਾਲਾਂ ਬਾਅਦ ਉਹਨਾਂ ਗੱਲਾਂ ਦੇ ਉੱਤੇ ਆਪਣੇ ਆਪ ਆਪਣੇ ਮੂੰਹੋਂ ਖੜ ਕੇ ਸਹੀ ਪਾਉਣੀ ਪਈ, ਔਰ ਉਹ ਵੀ ਸਭ ਤੋਂ ਵੱਡੀ ਕਚਹਿਰੀ, ਜਿਹੜੀ ਧਰਮ ਦੀ ਕਚਹਿਰੀ ਹੈ, ਜਿਹੜੀ ਸਭ ਤੋਂ ਵੱਡੀ, ਸਿੱਖਾਂ ਦਾ ਜਿਹੜਾ ਸਰਵਉੱਚ ਸੰਸਥਾ, ਸਰਵਉੱਚ ਤਖਤ ਹੈ, ਜਿਹੜਾ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੜ ਕੇ। ਸੋ ਇਹ ਤੱਤਸਾਰ ਸੀ 2024 ਦਾ ਵਿੱਚ ਜਿਹੜੀਆਂ ਵੱਡੀਆਂ ਘਟਨਾਵਾਂ। ਔਰ ਨਾ ਸਿਰਫ ਇਹ ਅਕਾਲੀ ਦਲ ਦਾ ਇਤਿਹਾਸ ਆ, ਇਹ ਸਿੱਖ ਇਤਿਹਾਸ ਵੀ ਹੈ ਤੇ ਪੰਜਾਬ ਦਾ ਸਿਆਸੀ ਇਤਿਹਾਸ ਵੀ ਹੈ। ਸਿਆਸਤ ਦੇ ਵਿੱਚ ਕੀ ਕੁਝ ਵਾਪਰਿਆ, ਉਹਦੇ ਬਾਰੇ ਗੱਲਾਂ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਾਂਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।